ਜੀ ਜੀਕੇ ਤੇ ਆਫਰ ਦੇ ਰਹੇ ਜੀ ਮੇਰੀ ਅਗਰ ਤੁਹਾਨੂੰ ਲੋੜ ਹੈ ਤੇ ਮੈਂ ਤੁਹਾਡਾ ਸਾਥ ਦੇਣ ਨੂੰ ਤਿਆਰ ਹਾਂ। ਗੁਰਕਿਸ਼ਨ ਪਬਲਿਕ ਸਕੂਲ ਨੂੰ ਬਚਾਉਣਾ ਚਾਹੀਦਾ, ਤੇ ਕੌਮ ਨੂੰ ਬਚਾਉਣਾ ਚਾਹੀਦਾ। ਮਨਜੀਤ ਸਿੰਘ ਜੀ ਜਿਸ ਵੇਲੇ ਵੀ ਕਿਸੇ ਸਕੂਲ 'ਚ ਜਾਂਦੇ ਆ ਟੀਚਰ ਬੋਲਦੇ ਨੇ, ਸਾਨੂੰ ਸਟਾਫ ਬੋਲਦਾ ਹੈ ਕਿ ਜੇ ਮਨਜੀਤ ਸਿੰਘ ਜੀ ਨੇ ਚੋਰੀਆਂ ਲਿਆ ਕੀਤੀਆਂ ਹੁੰਦੀਆਂ ਤੇ ਸਾਨੂੰ ਅੱਜ ਸ਼ਾਇਦ ਪੈਸਾ ਪੂਰਾ ਚਲਾ ਗਿਆ ਹੁੰਦਾ। ਆਪਣੇ ਪਿਤਾ ਦਾ ਨਾਮ ਜ਼ਰੂਰ ਗਾਣਾ ਗਾਉਂਦੇ ਨੇ, ਲੇਕਿਨ ਉਹਨਾਂ ਦੇ ਪਿਤਾ ਦੇ ਨਾਮ ਤੇ ਜੋ ਕਾਲਕ ਪੋਤੀ ਹੈ ਉਹ ਸਰਦਾਰ ਮਨਜੀਤ ਸਿੰਘ ਜੀ ਨੇ ਖੁਦ ਹੀ ਪੋਤੀ ਹੈ, और या फिर सरदार अवतार सिंह हित ने पोती। सरदार अवतार सिंह हित ने सारे दिल्ली ਵਿੱਚ पोस्टर ਲਾਏ ਸੀ ਜਦੋਂ ਜਥੇਦਾਰ ਸੰਤੋਖ ਸਿੰਘ ਦੀ ਡੈਥ ਹੋਈ ਕਿ ਸਿੱਖ ਕੌਮ ਦਾ ਸਭ ਤੋਂ ਵੱਡਾ ਗੱਦਾਰ ਅੱਜ ਮਰਿਆ। ਦਿੱਲੀ ਕਮੇਟੀ ਦੇ ਕੋਲ ਇੰਨੀ ਪਾਵਰ ਹੈ, ਚਾਹੇ ਕੋਰਟ ਦੇ ਆਰਡਰ ਦੇ ਰਾਹੀਂ ਜਾਂ ਆਪਣੀ ਕਮੇਟੀ ਦੇ ਅੰਦਰ ਇੱਕ ਰੂਲ ਪਾਸ ਕਰਕੇ ਉਹ ਐਕਸਟਰਾ ਸਟਾਫ ਨੂੰ ਕੱਢਿਆ ਜਾ ਸਕਦਾ। ਐਕਸਟਰਾ ਸਟਾਫ ਕੱਢਣ ਦਾ ਪੋਸਟ ਫਿਕਸੇਸ਼ਨ ਦਾ ਇੱਕ ਤਰੀਕਾ ਹੈਗਾ, ਜਿਹੜੀ ਪਿੱਛੇ ਜਿਹਾ ਸ਼ੁਰੂ ਕੀਤੀ ਗਈ ਸੀ ਮਨਜੀਤ ਸਿੰਘ ਜੀ ਦੇ ਸਮੇਂ, ਪਰ ਉਹਨੂੰ ਰੋਲ ਬੈਕ ਕਰ ਲਿਆ ਗਿਆ। ਜੇ 10-15 ਕਰੋੜ ਰੁਪਈਆ ਸਾਲ ਦਾ ਸਿਰਫ ਉਹਨਾਂ ਲੋਕਾਂ ਨੂੰ ਜਾਂਦਾ ਜਿਹੜੇ ਫालतू ਰੱਖੇ ਹੋਏ ਨੇ, ਔਰ ਸਟਾਫ ਸਾਨੂੰ ਕਹੇ ਕਿ ਹਾਂ ਜੀ ਅਸੀਂ ਰੈਡੀ ਹਾਂ ਇਹਨਾਂ ਨੂੰ ਕੱਢਣ ਵਾਸਤੇ, ਅਸੀਂ ਪ੍ਰੋਸੈਸ ਚਾਲੂ ਕਰ ਦਾਂਗੇ ਜਾਂ ਸਾਨੂੰ ਕੋਰਟ ਡਾਇਰੈਕਟ ਕਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਕਿਸ਼ਨ ਪਬਲਿਕ ਸਕੂਲ ਦਾ ਮਸਲਾ ਜਿਹੜਾ ਇਸ ਵੇਲੇ ਅਦਾਲਤਾਂ ਚੱਲ ਰਿਹਾ, ਕੀ ਮੌਜੂਦਾ ਹਾਲਾਤ ਨੇ, ਸੋਸ਼ਲ ਮੀਡੀਆ ਤੇ ਜਿਹੜੀਆਂ ਗੱਲਾਂ ਚੱਲ ਰਹੀਆਂ ਹੈਗੇ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਔਰ ਉਹਨਾਂ ਦੀ ਟੀਮ ਦੀ ਗ੍ਰਿਫਤਾਰੀ ਦੇ ਇਸ ਸਾਰੇ ਮਸਲੇ ਦੇ ਦੌਰਾਨ ਅੱਜ ਅਸੀਂ ਉਚੇਚਾ ਪਹੁੰਚੇ ਹੈਗੇ ਗੁਰਦੁਆਰਾ ਰਕਾਬਗੰਜ ਸਾਹਿਬ। ਉਹ ਸਾਡੇ ਨਾਲ ਐਜੂਕੇਸ਼ਨ ਸੈੱਲ ਦੇ ਜਿਹੜੇ ਚੇਅਰਮੈਨ ਹੈ ਕਿ ਸਰਦਾਰ ਵਿਕਰਮ ਸਿੰਘ ਸਾਡੇ ਨਾਲ ਜੁੜ ਚੁੱਕੇ ਨੇ। ਫਤਿਹ ਦੀ ਸਾਂਝ ਪਾਉਂਦੇ ਵਿਕਰਮ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਿਕਰਮ ਜੀ, ਜਿਸ ਤਰੀਕੇ ਦੇ ਨਾਲ ਕੱਲ੍ਹ ਤੋਂ ਸੋਸ਼ਲ ਮੀਡੀਆ ਤੇ ਖਬਰਾਂ ਚੱਲ ਰਹੀਆਂ ਨੇ ਕਿ ਕੋਰਟ ਦੇ ਵੱਲੋਂ ਨੋਟਿਸ ਇਸ਼ੂ ਹੋ ਚੁੱਕੇ ਨੇ, 2 ਤਰੀਕ ਤੁਸੀਂ ਪੇਸ਼ ਹੋਣਾ ਹੈ, ਔਰ ਪ੍ਰਧਾਨ ਹਰਮੀਤ ਸਿੰਘ ਗੱਲ ਕਰ ਲਈਏ, ਜਨਰਲ ਸਕੱਤਰ ਕਾਲੂ ਸਾਹਿਬ ਦੀ ਗੱਲ ਕਰ ਲਈਏ, ਪ੍ਰਿੰਸੀਪਲਸ ਦੀ ਗੱਲ ਕਰ ਲਈਏ, ਗ੍ਰਿਫਤਾਰੀ ਦੀ ਗੱਲ ਕਰੀਏ ਕਿ ਇੰਨੇ ਮਾੜੇ ਹਾਲਾਤ ਆ ਗਏ ਨੇ ਕਿ ਹੁਣ ਦਿੱਲੀ ਕਮੇਟੀ ਦੇ ਪ੍ਰਧਾਨ ਕੋਰਟ ਦੇ ਆਰਡਰ ਦੇ ਨਾਲ ਹੀ ਗ੍ਰਿਫਤਾਰ ਹੋਣਗੇ ਗੁਰਕਿਸ਼ਨ ਪਬਲਿਕ ਸਕੂਲ ਦੇ ਮੈਟਰ। ਦੇਖੋ, ਮੈਂ ਸਮਝਦਾ ਕਿ ਮੈਨੂੰ ਲੱਗਦਾ ਕਿ ਜਿਹੜਾ ਇੱਕ ਕੋਰਟ ਵਿੱਚ ਜੋ ਟਰਾਇਲ ਚੱਲ ਰਿਹਾ ਉਸ ਤੋਂ ਜ਼ਿਆਦਾ ਗੰਦ ਜੋ ਹੈ ਸੋਸ਼ਲ ਟਰਾਇਲ 'ਤੇ ਇਸ ਵੇਲੇ ਚੱਲ ਰਿਹਾ ਹੈਗਾ, ਕਿਉਂਕਿ ਬਹੁਤ ਲੋਕ ਐਸੇ ਨੇ ਜਿਹੜੇ ਭੰਡੀ ਪ੍ਰਚਾਰ ਗੁਰੂ ਘਰ ਦੀਆਂ ਸੰਸਥਾਨਾਂ ਨੂੰ ਜਿਹੜਾ ਕਰ ਰਹੇ ਨੇ। ਜਿਹੜਾ ਕੋਰਟ ਨੇ ਬੁਲਾਇਆ ਹੈ, ਠੀਕ ਹੈ, ਮੁੱਦਾ ਹੈਗਾ, ਔਰ ਅਸੀਂ ਟੀਚਰਾਂ ਨੂੰ ਤਨਖਾਹਾਂ ਦੇਣਾ ਚਾਹੁੰਦੇ ਹਾਂ, ਸਾਡੀ ਇੰਟੈਂਸ਼ਨ ਬੜੀ ਕਲੀਅਰ ਹੈ, ਔਰ ਕੋਈ ਐਸਾ ਕਾਰਨ ਨਹੀਂ ਕਿ ਅਸੀਂ ਨਹੀਂ ਦੇਣਾ ਚਾਹੁੰਦੇ। ਸਿਰਫ ਇਹ ਹੈਗਾ ਕਿ ਉਹਦਾ ਸਿਸਟਮ ਕਿਸ ਤਰ੍ਹਾਂ ਬਣਾਇਆ ਜਾਵੇ ਜੋ ਹਾਲਾਤ ਪੈਦਾ ਹੋਏ। ਸੋ ਕੋਰਟ ਨੇ ਕਿਤੇ ਨਾ ਕਿਤੇ ਨਿਰਧਾਰਿਤ ਕਰਨਾ ਹੈ ਇਸ ਚੀਜ਼ ਨੂੰ ਕਿ ਇਹਦੀ ਅਕਾਊਂਟੇਬਿਲਿਟੀ ਕਿਹਦੇ ਉੱਪਰ ਹੈਗੀ ਹੈ, ਸੰਸਥਾ ਦੇ ਉੱਪਰ ਹੈਗੀ ਹੈ। ਉਹ ਪਿਛਲੀ ਜੜ ਵੀ ਉਹਨਾਂ ਨੇ ਮੰਗੀ ਹੈ ਕਿ ਪਿਛਲੀ ਜੜ ਦੇਖੀ ਜਾਵੇ ਕਿ ਕਿੱਥੋਂ ਇਹ ਪ੍ਰੋਬਲਮ ਸ਼ੁਰੂ ਹੋਈ। ਇਹ ਪ੍ਰੋਬਲਮ 2006 ਤੋਂ ਸ਼ੁਰੂ ਹੋਈ ਹੈ, ਜਦੋਂ 6 ਪੇ ਕਮਿਸ਼ਨ ਲਾਗੂ ਹੋਇਆ। ਨਾ ਤੇ ਸਕੂਲਾਂ ਦੇ ਬੱਚਿਆਂ ਕੋਲੋਂ ਪੈਸੇ ਲੈ ਲਏ ਗਏ, ਲੇਕਿਨ ਟੀਚਰਾਂ ਨੂੰ ਨਹੀਂ ਦਿੱਤਾ ਗਿਆ, ਔਰ ਇਹ 2013 'ਚ ਅਸੀਂ ਆ ਕੇ ਲਾਗੂ ਕੀਤਾ, ਇਸ ਕਮੇਟੀ ਨੇ ਆ ਕੇ ਲਾਗੂ ਕੀਤਾ। ਉਹਦਾ ਜਿਹੜਾ ਡੈਫੀਸਿਟ ਹੈਗਾ ਉਹੀ ਅੱਜ ਤੱਕ ਪੂਰਾ ਨਹੀਂ ਹੋ ਪਾ ਰਿਹਾ, ਔਰ ਉਹਦੇ ਉੱਪਰ ਇੰਟਰਸਟ ਲੱਗ ਰਿਹਾ। ਇਹ ਸਾਰੀਆਂ ਚੀਜ਼ਾਂ ਨੂੰ ਮੁੱਦੇ ਨਜ਼ਰ ਰੱਖਦੇ ਹੋਏ ਇਹ ਅਕਾਊਂਟੇਬਿਲਿਟੀ ਸੈੱਟ ਹੋਣੀ ਚਾਹੀਦੀ ਹੈ ਕਿ ਕਿਹਦੀ ਪਰੇਸ਼ਾਨੀਆਂ ਕਰਕੇ, ਕਿਹਦੀਆਂ ਗਲਤੀਆਂ ਕਰਕੇ ਇਹ ਪਰੇਸ਼ਾਨੀਆਂ ਉੱਠਦੀਆਂ। ਔਰ ਉਸ ਤੋਂ ਬਾਅਦ ਜਿਹੜਾ ਸੋਨੇ 'ਤੇ ਸੁਹਾਗਾ ਕਮਾ ਜਾਂ ਮਾੜਾ ਕਮਾ ਕਿ ਸਰਦਾਰ ਮਨਜੀਤ ਸਿੰਘ ਜੀਕੇ ਦੀ ਜੋ ਪਾਲਿਸੀ ਸੀਗੀਆਂ ਉਹ ਉਸ ਤੋਂ ਵੀ ਜ਼ਿਆਦਾ ਬੁਰੀਆਂ ਨਿਕਲੀਆਂ। ਜਿਹੜਾ ਸੈਂਟਰਲਾਈਜੇਸ਼ਨ ਹੋ ਗਈ, ਹੋਰ ਸਾਰੀਆਂ ਚੀਜ਼ਾਂ ਹੋਈਆਂ ਜਿਹਦੇ ਕਰਕੇ ਟੀਚਰਾਂ 'ਚ ਹੋਰ ਉਥਲ ਪੁਥਲ ਹੋ ਗਈ ਕਿ ਜਿਹੜੇ ਸੰਸਥਾਨ, ਜਿਹੜੇ ਸਕੂਲ ਜਿਹੜੇ ਸੀ ਸੌਖੇ ਸੀਗੇ, ਸੈਲਫ ਸਫੀਸ਼ੀਐਂਟ ਸੀਗੇ, ਉਹਨਾਂ ਦਾ ਪੈਸਾ ਦੂਸਰੇ ਸਕੂਲਾਂ 'ਚ ਜਦੋਂ ਗਿਆ ਤੇ ਉੱਥੋਂ ਦੇ ਸਟਾਫ ਨੇ ਉਦੋਂ ਵੀ ਆਬਜੈਕਸ਼ਨ ਕੀਤੀ ਤੇ ਉਹ ਵੀ ਬੰਦ ਕਰਨਾ ਪਿਆ। ਮਨਜੀਤ ਸਿੰਘ ਜੀਕੇ ਤੇ ਆਫਰ ਦੇ ਰਹੇ ਨੇ, ਕੱਲ 24 ਘੰਟੇ ਵੀ ਨਹੀਂ ਹੋਏ ਉਹਨਾਂ ਨੇ ਲਾਈਵ ਹੋ ਕੇ ਗਏ ਜੀ ਮੇਰੀ ਅਗਰ ਤੁਹਾਨੂੰ ਲੋੜ ਹੈ ਤੇ ਮੈਂ ਤੁਹਾਡਾ ਸਾਥ ਦੇਣ ਨੂੰ ਤਿਆਰ ਹਾਂ। ਗੁਰਕਿਸ਼ਨ ਪਬਲਿਕ ਸਕੂਲ ਨੂੰ ਬਚਾਉਣਾ ਚਾਹੀਦਾ, ਉਹਨਾਂ ਨੇ ਤਾਂ ਅਲਫਾਜ਼ ਵਰਤੇ। ਮੈਂ ਸਮਝਦਾ ਮਨਜੀਤ ਸਿੰਘ ਜੀਕੇ ਨੂੰ ਸਿੱਖ ਕੌਮ ਤੋਂ ਬਚਾਉਣਾ, ਸਿੱਖ ਕੌਮ ਨੂੰ ਬਚਾਉਣਾ ਚਾਹੀਦਾ ਮਨਜੀਤ ਸਿੰਘ ਜੀਕੇ ਨੂੰ ਤੋਂ। ਇਹ ਇੱਕ ਐਸੀ ਬਿਮਾਰੀ ਹੈ ਮਨਜੀਤ ਸਿੰਘ ਜੀਕੇ ਕਿ ਇਹ ਹਿਸਾਬ ਲਾ ਲੈਂਦੇ ਨੇ ਜੀ ਕਿ ਇੰਨੇ ਰੁਪਏ ਗਜ ਦੇ ਹਿਸਾਬ ਨਾਲ ਜਗ੍ਹਾ ਹੈਗੀ ਹੈ ਜੀ ਸਕੂਲਾਂ ਦੀ, ਔਰ ਇੰਨੇ 1000 ਕਰੋੜ ਦਾ ਇਹਨਾਂ ਨੇ ਸਕੂਲ ਵੇਚ ਵੀ ਦਿੱਤੇ। ਇਹ ਇੱਥੋਂ ਇੰਨੀ ਵੱਡੀ ਕਮੀ ਹੈ ਕਿ ਉਹਨਾਂ ਨੇ ਹਿਸਾਬ ਲਾ ਲਿਆ ਜੀ 6 ਮਹੀਨੇ ਦੇ ਹਿਸਾਬ ਨਾਲ 41 ਪਟੀਸ਼ਨਰ ਨੇ ਤੇ 20.5 ਸਾਲ ਵਾਸਤੇ ਸਰਦਾਰ ਹਰਮੀਤ ਸਿੰਘ ਕਾਲਕਾ ਨੂੰ ਸਜ਼ਾ ਹੋ ਸਕਦੀ ਹੈ। ਤੁਸੀਂ ਪ੍ਰੋਪਾਗੈਂਡਾ ਦੇ ਇਲਾਵਾ ਜਾਂ ਭੰਡੀ ਪ੍ਰਚਾਰ ਦੇ ਇਲਾਵਾ ਤੁਸੀਂ ਕੀਤਾ ਕੀ ਅੱਜ ਤੱਕ? ਤੁਸੀਂ ਉਸ ਵੇਲੇ ਧਿਆਨ ਨਹੀਂ ਕੀਤਾ ਜਦੋਂ ਤੁਸੀਂ ਚੋਰੀਆਂ ਕਰ ਰਹੇ ਸੀ। ਸੱਚ ਜਾਣਿਓ ਕਿ ਜਿਸ ਵੇਲੇ ਵੀ ਕਿਸੇ ਸਕੂਲ 'ਚ ਜਾਂਦੇ ਆ ਟੀਚਰ ਬੋਲਦੇ ਨੇ, ਸਾਨੂੰ ਸਟਾਫ ਬੋਲਦਾ ਹੈ ਕਿ ਜੇ ਮਨਜੀਤ ਸਿੰਘ ਜੀਕੇ ਨੇ ਚੋਰੀਆਂ ਲਿਆ ਕੀਤੀਆਂ ਹੁੰਦੀਆਂ ਤੇ ਸਾਨੂੰ ਅੱਜ ਸ਼ਾਇਦ ਪੈਸਾ ਪੂਰਾ ਚਲਾ ਗਿਆ ਹੁੰਦਾ। ਇੱਥੋਂ ਤੱਕ ਵੀ ਇਹ ਹਾਲਾਤ ਨੇ, ਔਰ ਇਹੀ ਕਾਰਨ ਹੈ ਕਿ ਤੁਸੀਂ ਕਿਤਾਬਾਂ ਦੇ ਬਿੱਲ ਪਾਏ, ਤੁਸੀਂ ਵਰਦੀਆਂ, ਤੁਸੀਂ AC, ਤੁਸੀਂ ਕੀ ਨਹੀਂ ਕੀਤਾ, ਫੋਰਨ ਕਰੰਸੀ। ਸੋ ਇੱਕ ਭੰਡੀ ਪ੍ਰਚਾਰ ਆਪਣਾ ਵੀ ਤਾਂ ਜਵਾਬ ਦੇਣ। ਅੱਜ ਤੱਕ ਤੁਸੀਂ ਭੰਡੀ ਪ੍ਰਚਾਰ ਜਿਹੜਾ ਗੁਰਦੁਆਰਿਆਂ ਨੂੰ ਤੁਸੀਂ ਬਦਨਾਮ ਕਰਨ 'ਤੇ ਚੱਲੇ ਹੋ। ਤੁਸੀਂ ਕਹਿੰਦੇ ਹੋ ਜੀ ਮੇਰੇ ਪਿਤਾ ਨੇ ਖੋਲ੍ਹੇ ਸੀਗੇ। ਮੈਂ ਤਾਂ ਸਮਝਦਾ ਕਿ ਤੁਹਾਡੇ ਤੋਂ ਬਚਾਉਣਾ ਚਾਹੀਦਾ ਸਿੱਖ ਸੰਸਥਾ ਨੂੰ।
ਚਲੋ ਮਨਜੀਤ ਸਿੰਘ ਜੀਕੇ ਦੀ ਤੁਸੀਂ ਗੱਲ ਕੀਤੀ ਕਿ ਮਨਜੀਤ ਸਿੰਘ ਜੀਕੇ ਤੋਂ ਸਿੱਖ ਸੰਸਥਾਵਾਂ ਨੂੰ ਬਚਾਉਣਾ ਚਾਹੀਦਾ ਨਾ, ਮਗਰ ਇਸ ਵੇਲੇ ਪ੍ਰੈਜ਼ੈਂਟ ਕਮੇਟੀ ਤੁਹਾਡੀ ਹੈ, ਕੋਰਟ 2006 ਦੀ ਗੱਲ ਕਰ ਰਹੀ ਹੈ ਤੇ ਕੋਰਟ ਦੇ ਹਾਲੇ ਤੱਕ ਸ਼ਾਇਦ ਕਿਸੇ ਡਾਕੂਮੈਂਟ ਦੇ ਅੰਦਰ ਇਹ ਲਫ਼ਜ਼ ਨਹੀਂ ਵਰਤਿਆ ਗਿਆ ਕਿ 2006 ਤੋਂ ਲੈ ਕੇ ਅੱਜ ਤੱਕ ਦੀ ਅਕਾਊਂਟੇਬਿਲਟੀ ਹੋਏਗੀ। ਨਾਮ ਆ ਰਿਹਾ ਹੈਗਾ ਤੇ ਹਰਮੀਤ ਸਿੰਘ ਕਾਲਕਾ ਦਾ ਆ ਰਿਹਾ, ਨਾਮ ਆ ਰਿਹਾ ਤੇ ਜਗਦੀਸ਼ ਸਿੰਘ ਕਾਲੋਂ ਦਾ ਆ ਰਿਹਾ, ਨਾਮ ਆ ਰਿਹਾ ਤੇ ਗੁਰਕਿਸ਼ਨ ਪਬਲਿਕ ਸਕੂਲ ਦੇ ਜਿਹੜੇ ਇੰਡੀਆ ਗੇਟ ਔਰ ਲੋਧੀ ਰੋਡ ਦੇ ਪ੍ਰਿੰਸੀਪਲਸ ਨੇ ਉਹਨਾਂ ਦਾ ਨਾਮ ਆ ਰਿਹਾ ਜੀ ਕਿ ਉਹਨਾਂ ਨੇ ਫੋਰਜਰੀ ਪੇਪਰ ਕੀਤੇ ਨੇ। ਕੰਡੈਮਟ ਆਫ ਕੋਰਟ ਦਾ ਕੇਸ ਤੁਹਾਡੇ ਸਭ ਦੇ ਉੱਤੇ ਆ ਰਿਹਾ, ਤੁਸੀਂ ਕਹਿ ਰਹੇ ਹੋ 2006 ਤੋਂ ਹੈ ਤੇ ਕਿਸ ਤਰੀਕੇ ਨਾਲ ਕੋਰਟ ਅਗਰ ਫੈਸਲਾ ਲੈਂਦੀ ਹੈ ਤੇ ਰਾਜਨੀਤੀ ਦੀ ਖੇਡ ਦੇ ਅੰਦਰ ਬਦਨਾਮੀ ਗੁਰਕਿਸ਼ਨ ਪਬਲਿਕ ਸਕੂਲ ਦੀ ਹੋ ਰਹੀ ਹੈ ਕਿ ਤੁਹਾਨੂੰ ਲੱਗਦਾ ਕਿ ਤੁਸੀਂ ਇਕੱਲੇ ਜ਼ਿੰਮੇਦਾਰ ਹੋ 2006 ਤੋਂ ਲੈ ਕੇ ਅੱਜ ਤੱਕ ਦੇ ਸਾਰੇ ਪ੍ਰਧਾਨ, ਸਾਰੀਆਂ ਕਮੇਟੀਆਂ, ਸਾਰੀਆਂ ਜਿੰਨੀਆਂ ਵੀ ਆਰਗੇਨਾਈਜੇਸ਼ਨ ਜਿਹੜੀਆਂ ਧਿਰਾਂ ਕਹਿ ਲਈਏ ਜਿਨ੍ਹਾਂ ਦਾ ਕੰਟਰੋਲ ਰਿਹਾ, ਸਾਰਿਆਂ ਦੀ ਸਾਂਝੀ ਜ਼ਿੰਮੇਦਾਰੀ ਸੀ? ਦੇਖੋ, ਸ਼ੁਰੂਆਤ ਤੇ ਉੱਥੋਂ ਹੀ ਹੋਈ ਕਿ ਸਰਨਾ ਸਾਹਿਬ ਦੇ ਟਾਈਮ ਇਹ ਲਾਗੂ ਹੋਈ ਔਰ ਉਹਨੂੰ ਲਾਗੂ ਨਹੀਂ ਕੀਤਾ ਗਿਆ। ਉਦੋਂ ਹੀ ਹੱਕ ਮਿਲ ਜਾਂਦਾ ਅਗਰ ਟੀਚਰਾਂ ਦਾ, ਤੇ ਉਦੋਂ ਹੀ ਇਹ ਹਾਲਾਤ ਠੀਕ ਹੋ ਰਹਿਣੇ ਸੀਗੇ। ਅਗਰ ਨਾਲ ਦੇ ਨਾਲ ਸਟੂਡੈਂਟਸ ਤੋਂ ਲੈ ਰਹੇ ਸੀ ਫੀਸ ਤੇ ਨਾਲ ਦੇ ਨਾਲ ਟੀਚਰਾਂ ਨੂੰ ਵੀ ਦਿੰਦੇ ਰਹਿੰਦੇ, ਲੇਕਿਨ ਉਹਨਾਂ ਨੇ ਦਿੱਤੀ ਨਹੀਂ। ਔਰ ਦੂਸਰੀ ਗੱਲ ਜਿਹੜੀ ਹੈ ਕਿ ਉਸ ਤੋਂ ਬਾਅਦ ਕੀ ਪ੍ਰੋਸੈਸ ਚੁੱਕੇ ਗਏ ਜਾਂ ਕੀ ਸਟੈਪਸ ਚੁੱਕੇ ਗਏ, ਸਾਡੇ ਉੱਪਰ ਇਹ ਲਾਇਬਿਲਿਟੀ ਆਈ ਔਰ ਅੱਜ 7th ਪੇ ਦੀ ਸਿਰ ਤੇ ਖੜੀ ਹੈ। ਸਾਡੀ ਇੰਟੈਂਸ਼ਨ ਬੜੀ ਕਲੀਅਰ ਹੈ ਕਿ ਅਸੀਂ ਹੱਕ ਦੇਣਾ ਹੈ। ਔਰ ਸੱਚ ਜਾਣਿਓ ਕਿ ਪਿਛਲੇ ਕੁਝ ਸਮੇਂ ਤੋਂ ਹੁਣ ਸਿਰਫ 15-20 ਦਿਨ ਦੀ ਡਿਲੇ ਰਹਿ ਗਈ ਹੈ ਜਿਹੜੀ ਫੀਸ ਸੈਲਰੀਜ਼ ਦੀ ਰਹਿ ਗਈ ਹੈ। ਬਾਕੀ ਅਸੀਂ ਸਾਰੀਆਂ ਸੈਲਰੀਜ਼ ਅਪ ਟੂ ਡੇਟ ਦੇ ਰਹੇ ਹਾਂ। ਜਿਹੜਾ ਪਿਛਲਾ ਰਹਿੰਦਾ ਬਕਾਇਆ ਜਾਂ ਜਿਹੜਾ 7th ਪੇ ਦਾ ਰਹਿੰਦਾ, ਉਹ ਜ਼ਰੂਰ ਇੱਕ ਲਾਇਬਿਲਿਟੀ ਬਹੁਤ ਵੱਡਾ ਪਹਾੜ ਹੈ। ਲੇਕਿਨ ਜੇ ਅਗਰ ਇਹੀ ਹਾਲਾਤ ਰਹੇ ਕਿ ਸੋਸ਼ਲ ਸਾਡਾ ਹੋਣਾ ਹੈ ਸਿਨੈਰੀਓ, ਸੋਸ਼ਲ ਜਿਸ ਤਰ੍ਹਾਂ ਦਾ ਇਹ ਹਾਲਾਤ ਇਹਨਾਂ ਬਣਾ ਰਹੇ ਨੇ, ਉਹ ਹਾਲਾਤ ਜਿਹੜੇ ਨੇ ਐਕਚੁਅਲੀ ਇਹ ਇਸ ਚੀਜ਼ ਤੋਂ ਹੋ ਰਿਹਾ ਕਿ ਵੀ ਲੋਕ ਜਿਹੜੇ ਨੇ ਇਸ ਘਰਾਂ ਨੂੰ ਬਦਨਾਮ ਕਰ ਰਹੇ ਨੇ ਔਰ ਸਟੂਡੈਂਟਸ ਨਹੀਂ ਆ ਪਾ ਰਹੇ। ਇਹ ਇਸੇ ਬਦਨਾਮੀ ਕਰਕੇ ਹੈ ਕਿ ਇਹਨਾਂ ਦੀ ਸਿਰਫ ਪੋਲੀਟੀਕਲ ਏਜੰਡੇ ਨੇ ਕਿ ਇਹ ਜਿਹੜੇ ਇੰਨੇ ਤਰਲੋ ਮੱਛੀ ਹੋਏ ਨੇ ਕਿ ਕਿਸ ਤਰ੍ਹਾਂ ਇਹਨਾਂ ਨੂੰ ਅਸੀਂ ਵਾਪਸ ਕਾਬਜ ਹੋਈਏ, ਜਿਹਦੇ ਕਰਕੇ ਸਾਰੀਆਂ ਪ੍ਰੋਬਲਮਸ ਕ੍ਰੀਏਟ ਹੋ ਰਹੀਆਂ। ਗੁਰਕਿਸ਼ਨ ਪਬਲਿਕ ਸੁਸਾਇਟੀ ਦਾ ਕੀ ਰੋਲ ਹੈ ਸਕੂਲਾਂ ਦੇ ਅੰਦਰ? ਕਿਉਂਕਿ ਉਹਦੀ ਫਾਰਮੇਸ਼ਨ ਦੀ ਵੀ ਗੱਲਾਂ ਜਿਹੜੀਆਂ ਸੁਣਨ ਚ ਆ ਰਹੀਆਂ ਨੇ, ਤੁਹਾਡੀ ਟੀਮ ਦੇ ਵੱਲੋਂ ਵੀ ਗੱਲਾਂ ਚੱਲ ਰਹੀਆਂ ਸਨ ਸੋਸ਼ਲ ਮੀਡੀਆ ਦੇ ਉੱਤੇ, ਉਹ ਵੀ ਇੱਕ ਧਿਰ ਹੈਗੀ ਹੈ ਇਸ ਗੁਰਦੁਆਰਾ ਇਲੈਕਸ਼ਨ ਵਿੱਚ। ਅਗਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਔਰ ਇਹਦੇ ਨਾਲ ਮੈਂ ਇੱਕ ਹੋਰ ਸਵਾਲ ਹੈ, ਮਗਰ ਉਹ ਮੈਂ ਚਾਹੁੰਦਾ ਕਿ ਪਹਿਲਾਂ ਤੁਸੀਂ ਗੁਰਕਿਸ਼ਨ ਪਬਲਿਕ ਸੁਸਾਇਟੀ ਦੀ ਗੱਲ ਕਰੋ, ਅਗਲਾ ਸਵਾਲ ਫਿਰ ਉਸ ਤੋਂ ਬਾਅਦ ਹੀ ਮੈਂ ਕਰਾਂਗਾ। ਦੇਖੋ, ਸੁਸਾਇਟੀ ਜਿਹੜੀ ਹੈ ਉਹਦਾ ਸਿਸਟਮ ਇਹ ਹੈਗਾ ਕਿ ਜੋ ਮੌਜੂਦਾ ਪ੍ਰਧਾਨ ਔਰ ਸਕੱਤਰ ਹੋਣਗੇ ਉਹ ਉਹਦਾ ਆਫਿਸ ਬੇਅਰਰਸ ਦੇ ਤੌਰ ਤੇ ਜਾਣਗੇ ਬਤੌਰ ਚੇਅਰਮੈਨ ਔਰ ਵਾਈਸ ਚੇਅਰਮੈਨ। ਇੱਥੇ ਪ੍ਰੋਬਲਮ ਕੀ ਹੈ ਕਿ ਇਸ ਤੇ ਵੀ ਤੁਹਾਡੀ ਮੈਂ ਥੋੜੀ ਜਾਣਕਾਰੀ ਦੱਸਦਾ ਕਿ 2013 ਜੋ ਸਰਨਾ ਸਾਹਿਬ ਬਾਹਰ ਜਾਂਦੇ ਨੇ, ਇਹ ਮਨਜੀਤ ਸਿੰਘ ਜੀ ਕੇ ਇਸ ਚੀਜ਼ ਨੂੰ ਡਿਨਾਈ ਕਰਨ, ਤਾਂ ਮੈਂ ਚੈਲੰਜ ਕਰਦਾ ਕਿ ਡਿਨਾਈ ਕਰਨ ਕਿ ਸਰਨਾ ਸਾਹਿਬ ਨੇ ਆਪਣੇ ਪ੍ਰਾਈਵੇਟ ਨਾਮਾਂ ਤੇ ਉਹ ਸੁਸਾਇਟੀ ਨੂੰ ਆਪਣੇ ਨਾਮ ਕੀਤਾ ਸੀ ਕਿ ਨਹੀਂ ਕੀਤਾ ਸੀ, ਔਰ ਅਸੀਂ ਕੋਰਟ ਤੋਂ ਉਹਨੂੰ ਜਿੱਤ ਕੇ ਲੈ ਕੇ ਆਏ ਸੀ ਕਿ ਨਹੀਂ ਲੈ ਕੇ ਆਏ ਸੀ। ਇੱਥੇ ਸੁਸਾਇਟੀ ਜਿਹੜੀ ਹੈ ਉਹ ਇੱਕ ਬਣਾਈ ਗਈ ਇਹਨਾਂ 12 ਸਕੂਲਾਂ ਦੇ ਉੱਪਰ। ਲੇਕਿਨ ਇੱਥੇ ਇੰਟੈਂਸ਼ਨ ਤੁਹਾਨੂੰ ਦਿਖਦੀ ਹੈ ਸਰਦਾਰ ਪਰਮਜੀਤ ਸਿੰਘ ਸਰਨਾ ਦੀ ਕਿ ਉਹਨਾਂ ਨੇ ਆਪਣੇ ਨਿੱਜੀ ਨਾਮਾਂ ਦੇ ਉੱਪਰ, ਜਦ ਕਿ ਇਹ ਮੌਜੂਦਾ ਜੋ ਸੀਟ ਤੇ ਹੋਣ ਉਹਨਾਂ ਦੀ ਲਾਇਬਿਲਿਟੀ ਬਣਦੀ ਹੈ ਕਿ ਜੋ ਮੌਜੂਦਾ ਸੀਟ ਤੇ ਬੰਦੇ ਨੇ ਉਹ ਉਸ ਦੇ ਆਫਿਸ ਬੇਅਰਰ ਬਣ ਕੇ ਜਾਂਦੇ ਨੇ। ਲੇਕਿਨ ਸਰਦਾਰ ਪਰਮਜੀਤ ਸਿੰਘ ਸਰਨਾ ਨੇ ਆਪਣੇ ਇੰਡੀਵਿਜੂਅਲ ਨਾਮ ਪਾਏ, ਉਹਨੂੰ ਵੀ ਲੜ ਕੇ ਲਿਆਂਦਾ, ਜਿਸ ਤਰ੍ਹਾਂ ਕਿ ਹਸਪਤਾਲ ਨੂੰ ਵਾਪਸ ਲੈ ਕੇ ਆਂਦਾ, ਟਰਸਟ ਨਿੱਜੀ ਟਰਸਟ ਬਣਿਆ ਹੋਇਆ ਸੀ। ਸੋ ਇੱਥੇ ਇੰਟੈਂਸ਼ਨ ਪਤਾ ਲੱਗਦੀ ਹੈ ਸਾਡੇ ਲੀਡਰਾਂ ਦੀ ਜਿਹੜੇ ਪਾਸਟ ਵਿੱਚ ਰਹੇ ਨੇ ਕਿ ਕੀ ਉਹਨਾਂ ਦੇ ਮਨਸ਼ਾ ਸੀਗੀ, ਕੀ ਉਹਨਾਂ ਦੇ ਹਾਲਾਤ ਸੀਗੇ, ਕਿਉਂ ਉਹਨਾਂ ਨੇ ਇਸ ਤਰ੍ਹਾਂ ਆਪਣੇ ਬਾਰੇ ਸੋਚਿਆ ਔਰ ਆਪਣੇ ਇੰਸਟੀਟਿਊਸ਼ਨਸ ਬਾਰੇ ਨਹੀਂ ਸੋਚਿਆ। ਉਹੀ ਕਮੀ ਮਨਜੀਤ ਸਿੰਘ ਵੱਲੋਂ ਰਹੀ ਕਿ ਉਹਨੇ ਸਿਰਫ ਗੋਲਕ 'ਚ ਹੱਥ ਪਾਉਣਾ ਸੋਚਿਆ, ਉਹਨੇ ਇਹ ਨਹੀਂ ਦੇਖਿਆ ਕਿ ਮੈਂ ਭਲਾ ਕੀ ਕਰਨਾ ਹੈ। ਆਪਣੇ ਪਿਤਾ ਦਾ ਨਾਮ ਜ਼ਰੂਰ ਗਾਣਾ ਗਾਉਂਦੇ ਨੇ, ਲੇਕਿਨ ਉਹਨਾਂ ਦੇ ਪਿਤਾ ਦੇ ਨਾਮ ਤੇ ਜੋ ਕਾਲਕ ਪੋਤੀ ਹੈ ਉਹ ਸਰਦਾਰ ਮਨਜੀਤ ਸਿੰਘ ਜੀਕੇ ਨੇ ਖੁਦ ਹੀ ਪੋਤੀ ਹੈ, ਔਰ ਜਾਂ ਫਿਰ ਸਰਦਾਰ ਅਵਤਾਰ ਸਿੰਘ ਹਿੱਤ ਨੇ ਪੋਤੀ, ਜਿਹੜਾ ਉਹਨਾਂ ਦੇ ਡੈਥ ਤੇ ਉਹਨਾਂ ਨੇ ਸਾਰੇ ਦਿੱਲੀ ਵਿੱਚ ਪੋਸਟਰ ਲਾਏ ਸੀ ਕਿ ਸਿੱਖ ਕੌਮ ਦਾ ਸਭ ਤੋਂ ਵੱਡਾ ਗੱਦਾਰ ਅੱਜ ਮਰਿਆ। ਕਿੰਨੇ ਪੋਸਟਰ ਲਾਏ ਸਨ, ਕਿਹਦੇ ਖਿਲਾਫ ਲਗਾਏ? ਸਰਦਾਰ ਅਵਤਾਰ ਸਿੰਘ ਹਿੱਤ ਨੇ ਸਾਰੇ ਦਿੱਲੀ ਵਿੱਚ ਪੋਸਟਰ ਲਾਏ ਸੀ ਜਦੋਂ ਜਥੇਦਾਰ ਸੰਤੋਖ ਸਿੰਘ ਦੀ ਡੈਥ ਹੋਈ। ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਉੱਤੇ ਫਿਰ ਆਉਂਦੇ ਹੈਗੇ ਆ। ਅਗਰ ਅਸੀਂ ਗੱਲ ਕਰਦੇ ਹੈਗੇ ਆ ਪਿਛਲੇ ਤਰੀਕਾ ਦੇ ਅੰਦਰ, ਕੋਰਟ ਦੇ ਅੰਦਰ ਇੱਕ ਗੱਲ ਆਈ, ਮੈਂ ਚੀਜ਼ ਤੁਹਾਡੇ ਤੋਂ ਕਲੀਅਰ ਕਰਨਾ ਚਾਹੁੰਦਾ ਔਨ ਕੈਮਰਾ। ਮੈਂ ਤੁਹਾਡੇ ਤੋਂ ਸਵਾਲ ਪੁੱਛ ਰਿਹਾ ਹੈਗਾ ਕਿ ਦਿੱਲੀ ਕਮੇਟੀ ਕੋਰਟ ਦੇ ਅੰਦਰ ਐਫੀਡੇਵਿਟ 'ਚ ਲਿਖ ਕੇ ਦਿੰਦੀ ਹੈ ਕਿ ਸਾਡੀ ਕੋਈ ਲਾਇਬਿਲਿਟੀ ਨਹੀਂ ਹੈਗੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲਾਂ ਦੀ। ਕਿ ਦਿੱਲੀ ਕਮੇਟੀ ਨੇ ਐਸਾ ਕੋਈ ਅਲਫਾਜ਼ ਵਰਤਿਆ? ਦੇਖੋ, ਇਹ ਇੱਥੇ ਟਵਿਸਟ ਆਫ ਵਰਡਸ ਹੈਗਾ, ਬੜੀ ਸਿੰਪਲ ਗੱਲ ਹੈ। ਦਿੱਲੀ ਕਮੇਟੀ ਇੱਕ ਅਦਰ ਐਂਟਿਟੀ ਹੈ, ਅਲੱਗ ਐਂਟਿਟੀ ਹੈ, ਜਿਹਦੇ ਆਪਣੇ EMPLOYEES ਨੇ, ਜਿਹਦੇ ਆਪਣੇ ਸੈਲਰੀਜ਼ ਦੇਣ ਵਾਲੀਆਂ ਹੈ। ਇੱਕ ਸੁਸਾਇਟੀ ਹੈ ਜਿਹੜੀ ਸੁਸਾਇਟੀ ਦੇ ਤਹਿਤ 12 ਸਕੂਲ ਚੱਲਦੇ ਨੇ, ਔਰ ਫਿਰ ਇੱਕ ਸਕੂਲਾਂ 'ਚ SMC ਹੈ। ਕਿਉਂਕਿ ਜਿਹੜੇ ਪਟੀਸ਼ਨਰਸ ਨੇ ਉਹ ਦਿੱਲੀ ਕਮੇਟੀ ਨੂੰ ਵੀ ਬਾਉਂਡ ਕਰਨ ਲੱਗੇ ਸੀ ਕਿ ਵੀ ਦਿੱਲੀ ਕਮੇਟੀ ਵੀ ਇਹਦਾ ਹਿੱਸਾ ਬਣੇ, ਜਦਕਿ ਦਿੱਲੀ ਕਮੇਟੀ ਅੱਜ ਤੱਕ ਪੈਸੇ ਦਿੰਦੀ ਆ ਰਹੀ ਹੈ। ਦਿੱਲੀ ਕਮੇਟੀ ਨੇ ਅੱਜ ਵੀ ਐਸਾ ਹੈ ਕਿ ਨਹੀਂ ਹੈ ਕਿ ਪੈਸੇ ਨਹੀਂ ਦਿੰਦੀ, ਕਿਉਂਕਿ ਸ਼ਾਰਟਫਾਲ ਹੈਗਾ ਹੈ ਸਾਡੀ ਕਲੈਕਸ਼ਨ ਵਿੱਚ। ਸ਼ਾਰਟਫਾਲ ਹੈ ਜਿਹੜੀ ਫੀਸਾਂ ਆਉਂਦੀਆਂ, ਜਿਹੜੇ ਸਾਡੇ ਖਰਚੇ ਨੇ ਉਹ ਸਾਡੀ ਫੀਸ ਕਲੈਕਸ਼ਨ ਤੋਂ ਘੱਟ ਨੇ। ਸੋ ਦਿੱਲੀ ਕਮੇਟੀ ਨੂੰ ਉਹਦੇ ਵਿੱਚ ਫਿਲ ਇਨ ਕਰਨਾ ਪੈਂਦਾ ਹੈ, ਔਰ ਦਿੱਲੀ ਕਮੇਟੀ ਅੱਜ ਵੀ ਕਰ ਰਹੀ ਹੈ। ਸੋ ਆਪਾਂ ਇਹ ਨਹੀਂ ਕਹਿ ਸਕਦੇ ਕਿ ਬਈ ਦਿੱਲੀ ਕਮੇਟੀ ਨੇ ਕੋਈ ਪੱਲਾ ਝਾੜ ਲਿਆ, ਲੇਕਿਨ ਇਹਨਾਂ ਨੇ ਕਹਿਤਾ ਜੀ ਸਕੂਲ ਵੇਚ ਦਿੱਤੇ।
ਸੋ ਤੁਸੀਂ ਇੱਥੇ ਸ਼ਬਦਾਵਲੀ ਦੀ ਜਿਹੜੀ ਟਵਿਸਟ ਆਫ ਵਰਡਸ ਹੈ ਨਾ, ਉੱਥੇ ਸਮਝਣ ਦੀ ਲੋੜ ਹੈ ਲੋਕਾਂ ਨੂੰ, ਸੰਗਤ ਨੂੰ ਇਹ ਸਮਝਣ ਦੀ ਲੋੜ ਹੈ ਕਿ ਸਿਰਫ ਭਰਮਾਇਆ ਜਾਂਦਾ ਹੈ, ਆਪਣੇ ਸਿਆਸੀ ਲਾਹਾ ਵਾਸਤੇ ਇਹ ਲੋਕਾਂ ਨੂੰ ਭਰਮਾਉਂਦੇ ਨੇ। ਮੈਂ ਰੋਕਾਂਗਾ ਵਿਕਰਮ ਸਿੰਘ ਜੀ, ਤੁਸੀਂ ਕਹਿੰਦੇ ਹੋ ਕਿ ਸਿਆਸੀ ਲੋਕਾਂ ਜਾਂ ਅਪੋਜੀਸ਼ਨ ਦੀ ਗੱਲ ਕਰ ਰਹੀ ਹੈ, ਮਾਫ ਕਰਨਾ, ਚਲੋ ਆਪਾਂ ਕਹਿ ਸਕਦੇ ਹਾਂ ਤੁਹਾਡੇ ਵਰਡਸ ਨੂੰ ਅਗਰ ਮੈਂ ਰਿਪੀਟ ਕਰਾਂ ਕਿ ਅਪੋਜੀਸ਼ਨ ਦਾ ਕੰਮ ਹੈਗਾ ਕਿ ਜੋ ਕਮੇਟੀ 'ਚ ਉਹਨੂੰ ਨਹੀਂ ਦੇਣਾ। ਅਗਰ ਗੁਰਕਿਸ਼ਨ ਪਬਲਿਕ ਸਕੂਲਾਂ ਦੀ ਬਿਆਵਤ ਉੱਤੇ ਦਿੱਲੀ ਕਮੇਟੀ ਕੋਰਟ 'ਚ ਕਹਿੰਦੀ ਕਿ ਸਾਡੀ ਲਾਇਬਿਲਿਟੀ ਨਹੀਂ ਹੈ ਕਿਉਂਕਿ ਸੋਸਾਇਟੀ ਦਾ ਕੰਮ ਹੈ, ਮਗਰ ਜਿਸ ਵੇਲੇ ਕੋਈ ਲਾਲ ਕਿਲ੍ਹਾ ਦਾ ਸਮਾਗਮ ਹੁੰਦਾ, ਕੋਈ ਸਕੂਲ ਦਾ ਪ੍ਰੋਗਰਾਮ ਹੁੰਦਾ, ਤੇ ਸਾਰੇ ਦੇ ਸਾਰੇ ਬੱਚੇ ਗੁਰਕਿਸ਼ਨ ਪਬਲਿਕ ਸਕੂਲ ਤੋਂ ਹੀ ਆਉਂਦੇ ਨੇ। ਦੇਖੋ ਕਿੱਥੇ ਨਾ ਕਿੱਥੇ ਘੁਮਾ ਫਿਰਾ ਕੇ ਕਹੀਏ ਕਿ ਫਾਦਰ ਘਰ ਦਾ ਜਿਵੇਂ ਕੋਈ ਬੱਚੇ ਦਾ ਝਗੜਾ ਹੁੰਦਾ ਹੈਗਾ ਤੇ ਪਿਓ ਕਦੀ ਇਹ ਨਹੀਂ ਕਹਿ ਸਕਦਾ ਹੈਗਾ ਕਿ ਵੀ ਮੇਰੀ ਜ਼ਿੰਮੇਵਾਰੀ ਨਹੀਂ ਹੈ। ਆਫਟਰ ਆਲ ਸਾਰੇ ਦੇ ਸਾਰੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਡਰ ਹੀ ਆਉਂਦੇ ਨੇ। ਅਗਰ ਸੁਸਾਇਟੀ ਦੀ ਵੀ ਗੱਲ ਕਰਨਾ, ਸੁਸਾਇਟੀ ਦਾ ਚੇਅਰਮੈਨ ਕੌਣ ਹੁੰਦਾ? ਸੁਸਾਇਟੀ ਦਾ ਚੇਅਰਮੈਨ ਜੋ ਮੌਜੂਦਾ ਪ੍ਰਾਣਾਨ ਹੋਏਗਾ ਉਹ ਹੋਏਗਾ। ਇਹ ਲਾਅ ਦੇ ਹਿਸਾਬ ਨਾਲ ਹੈ। ਦੇਖੋ ਇੱਥੇ ਸਮਝਣ ਦੀ ਲੋੜ ਹੈ, ਡਿਸਓਨ ਨਹੀਂ ਕੀਤੇ ਜਿਹੜਾ ਇਹਨਾਂ ਨੇ ਵਰਡ ਯੂਜ਼ ਕੀਤਾ ਸੀ। ਦਿੱਲੀ ਕਮੇਟੀ ਨੂੰ ਤੁਸੀਂ ਲੀਗਲੀ ਬਾਉਂਡ ਕਰ ਰਹੇ ਹੋ ਕਿ 7th ਪੇ ਕਮਿਸ਼ਨ ਦੇਵੇ, ਜਿਹੜਾ ਪਟੀਸ਼ਨਰਸ ਨੇ। ਦਿੱਲੀ ਕਮੇਟੀ ਦੀ ਆਪਣੀ ਲਾਇਬਿਲਿਟੀਜ਼ ਪਹਿਲੇ ਨੇ, ਦਿੱਲੀ ਕਮੇਟੀ ਦੇ ਆਪਣੇ EMPLOYEES ਪਹਿਲੇ ਨੇ ਜਿਨ੍ਹਾਂ ਦੀ ਸੈਲਰੀਜ਼ ਦੇਣੀਆਂ ਹੁੰਦੀਆਂ ਹਰ ਮਹੀਨੇ, ਉਹ ਉਹਨਾਂ ਦੀ ਪ੍ਰਾਇੋਰਟੀ ਹੈ। ਲੇਕਿਨ ਉਹਦੇ ਬਾਵਜੂਦ ਅਸੀਂ ਉਹਨਾਂ ਨੂੰ ਪੈਸਾ ਦੇ ਰਹੇ ਹਾਂ, ਦਿੱਲੀ ਕਮੇਟੀ ਦੇ ਰਹੀ ਹੈ। ਸੋ ਇੱਥੇ ਮਕਸਦ ਇਹ ਹੈਗਾ ਹੈ ਸਮਝਣ ਦਾ ਕਿ ਦਿੱਲੀ ਕਮੇਟੀ ਕੋਈ ਹਟ ਨਹੀਂ ਰਹੀ ਆਪਣੇ ਉਹਦੇ ਤੋਂ, ਫਰਜ਼ ਤੋਂ। ਦਿੱਲੀ ਕਮੇਟੀ ਅੱਜ ਵੀ ਇਹਨਾਂ ਨੂੰ ਸਪੋਰਟ ਕਰੇਗੀ, ਅੱਗੇ ਵੀ ਸਪੋਰਟ ਕਰੇਗੀ ਜਦੋਂ ਤੱਕ ਇਹ ਆਪਣੇ ਜੋਗੇ ਨਹੀਂ ਹੋ ਜਾਂਦੇ। ਮਕਸਦ ਸਿਰਫ ਇਹ ਹੈ ਕਿ ਦਿੱਲੀ ਕਮੇਟੀ, ਹੁਣ ਅਸੀਂ ਲੋਕ ਜੋ ਕੋਸ਼ਿਸ਼ ਕਰ ਰਹੇ ਹਾਂ ਪ੍ਰਧਾਨ ਸਾਹਿਬ, ਸਕੱਤਰ ਸਾਹਿਬ ਦੀ ਨਾਲ ਸਾਂਝ ਪਾ ਕੇ, ਐਜੂਕੇਸ਼ਨਿਸਟ ਨੂੰ ਨਾਲ ਪਾ ਕੇ, ਕਿ ਕਿਸੇ ਤਰੀਕੇ ਵੀ ਇਹ ਸੈਲਫ ਸਫੀਸ਼ੀਐਂਟ ਹੋ ਸਕਣ, ਟੀਚਰਾਂ ਵਿੱਚ ਸੁਖੇਵਾਂ ਮਾਹੌਲ ਰਹੇ, ਉਹਨਾਂ ਦੇ ਘਰ ਫੀਸ ਜਾਂਦੀ ਰਹੇ, ਬੱਚੇ ਪੜ੍ਹਦੇ ਰਹਿਣ। ਅੱਜ ਵੀ ਤੁਸੀਂ ਦੇਖੋਗੇ ਕਿ ਸਮਰ ਕੈਂਪਸ ਚੱਲ ਰਹੇ, ਸਾਡੇ ਸਾਰੇ ਸਕੂਲਾਂ ਸਮਰ ਕੈਂਪ ਚੱਲ ਰਿਹਾ ਔਰ 1200 ਬੱਚਾ ਸਾਡਾ ਪਾਰਟਿਸਿਪੇਟ ਕਰ ਰਿਹਾ। ਇਸ ਪੂਰਾ ਹਫਤਾ ਸਾਡਾ ਸਮਰ ਕੈਂਪ ਸਪੋਰਟਸ ਦਾ, ਐਕਟੀਵਿਟੀਜ਼ ਦਾ, ਡਿਵਿਨਿਟੀ ਦਾ, ਹਰ ਤਰ੍ਹਾਂ ਦੀ ਐਕਟੀਵਿਟੀ ਜਿਹੜੀ ਚੱਲ ਰਹੀ ਹੈ, ਤੁਸੀਂ ਸੋਸ਼ਲ ਮੀਡੀਆ ਦੇ ਪੇਜਾਂ 'ਤੇ ਦੇਖੋਗੇ, ਤੁਹਾਨੂੰ ਦਿਖੇਗਾ। ਸੋ ਉਹ ਮਾਹੌਲ ਦੁਬਾਰਾ GHPS ਦੀ ਗਲੋਰੀ ਨੂੰ ਲਿਆਉਣ ਦਾ ਇਹ ਸਾਡਾ ਮੁਹਿੰਮ ਹੈ ਕਿ ਅਸੀਂ ਟੀਚਰਾਂ ਨਾਲ ਮਿਲ ਕੇ ਇੱਕ ਸਿੱਖਿਆਵਾਂ ਮਾਹੌਲ ਬਣਾ ਸਕੀਏ। ਮੈਂ ਅੱਜ ਸਾਰੇ ਆਪਦੇ ਮਾਧਿਅਮ ਤੋਂ ਕਹਿਣਾ ਚਾਹੁੰਦਾ, ਮੈਂ ਸਾਰੇ ਟੀਚਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ, ਮੈਨੇਜਮੈਂਟ ਕੋਲ ਡਾਇਰੈਕਟਲੀ ਆਓ, ਕੇਸਾਂ ਤੋਂ ਬਚੋ, ਤੁਹਾਡਾ ਹਰ ਹੱਲ ਕੱਢਣ ਦੀ ਕੋਸ਼ਿਸ਼ ਕਰਾਂਗੇ, ਸਾਡਾ ਵਾਅਦਾ ਹੈ। ਮੁਬਾਰਕ ਹੈ ਕਿ ਤੁਸੀਂ ਹੱਲ ਕੱਢਣ ਦੀ ਗੱਲ ਕਰ ਰਹੇ ਹੈਗੇ, ਲੇਕਿਨ ਇੱਕ ਬੜਾ ਵੱਡਾ ਭਾਰ ਕਹਿ ਲਈਏ, 150-200 ਕਰੋੜ ਤੋਂ ਵੱਧ ਲਾਇਬਿਲਿਟੀਜ਼ ਵੱਧ ਜਾਂਦੀਆਂ ਹੈਗੀਆਂ ਨੇ। 7th ਪੇ ਕਮਿਸ਼ਨ ਅਗਰ 2 ਤਰੀਕ ਦੇ ਕੋਰਟ ਦੇ ਆਰਡਰ ਦੇ ਅੰਦਰ ਕੋਰਟ ਕਹਿ ਦਿੰਦਾ ਹੈ ਕਿ ਇਮੀਡੀਏਟਲੀ 1 ਮਹੀਨੇ ਦੇ ਅੰਦਰ, 15 ਦਿਨ ਦੇ ਅੰਦਰ ਤੁਹਾਨੂੰ 150-200 ਕਰੋੜ ਰੁਪਏ ਦਾ ਅਰੇਂਜਮੈਂਟ ਕਰਨਾ ਪਏਗਾ, ਕਮੇਟੀ ਕਿੱਥੋਂ ਅਰੇਂਜ ਕਰੇਗੀ? ਦੇਖੋ ਇਹ ਇੰਨਾ ਕੁ ਵੱਡਾ ਬਜਟ ਹੈ ਕਿ ਇੱਕਦਮ ਤੇ ਇਕੱਠਾ ਹੋਣਾ ਨਹੀਂ। ਫਿਰ ਅਗਰ ਮੇਰਾ ਸਵਾਲ ਘੁੰਮ ਫਿਰ ਕੇ ਫਿਰ ਉੱਥੇ ਹੀ ਆਉਂਦਾ, ਅਗਰ ਕੋਰਟ ਕਹਿੰਦਾ ਹੈ ਕਿ ਤੁਹਾਨੂੰ 1 ਮਹੀਨੇ 'ਚ ਪੇ ਕਰਨਾ ਪਏਗਾ, ਦੈਨ ਉਹ ਫੰਡਸ ਅਰੇਂਜ ਕਿੱਥੋਂ ਹੋਵੇ? ਜੇ ਸਾਨੂੰ ਕੋਰਟ ਇਹ ਡਾਇਰੈਕਸ਼ਨ ਦਿੰਦਾ ਹੈ ਤਾਂ ਸਾਨੂੰ ਕੋਰਟ ਇਹ ਵੀ ਡਾਇਰੈਕਸ਼ਨ ਦੇਵੇ ਕਿ ਜਿਹੜੀ 7th ਪੇ, ਜੇ ਅਸੀਂ CPC ਲਾਗੂ ਕਰਨਾ ਹੈ ਤਾਂ ਸਾਨੂੰ 7th ਪੇ ਦੇ ਹਿਸਾਬ ਨਾਲ ਫੀਸਾਂ ਵੀ ਕਲੈਕਟ ਕਰਨ ਦਾ ਹੱਕ ਦੇਵੇ। ਸਾਨੂੰ ਉਹ ਪੁਰਾਣੇ 7 ਸਾਲ ਦੇ ਜਿਹੜਾ ਏਰੀਅਰ ਹੋਏਗਾ, ਜਿਹੜਾ ਬੱਚਿਆਂ ਕੋ ਵੀ ਅਸੀਂ ਕਲੈਕਸ਼ਨ ਹੋਏਗਾ, ਉਹ ਵੀ ਸਾਨੂੰ ਹੱਕ ਹੋਣਾ ਚਾਹੀਦਾ ਹੈ ਕਿ ਅਸੀਂ ਲੈ ਕੇ ਟੀਚਰਾਂ ਨੂੰ ਦੇ ਸਕੀਏ। ਇਹ ਦੋਨੋਂ ਚੀਜ਼ਾਂ ਨੂੰ, ਮਾਪਦੰਡ ਨੂੰ ਦੇਖਣਾ ਪਏਗਾ। ਇਹ ਨਹੀਂ ਹੈ ਕਿ ਹਾਂ ਤੁਸੀਂ ਦੇਣੀ ਹੈ, ਅਸੀਂ ਦੇਣੀ ਹੈ, ਅਸੀਂ ਮੰਨ ਰਹੇ ਹਾਂ ਅਸੀਂ ਦੇਣੀ ਹੈ, ਕਿਉਂਕਿ ਕਾਨੂੰਨ ਹੈ ਦੇਸ਼ ਦਾ, ਲੇਕਿਨ ਅਸੀਂ ਕਲੈਕਸ਼ਨ ਵੀ ਕਰ ਸਕੀਏ। ਅਸੀਂ ਜਦੋਂ DOE ਕੋਲ ਜਾਂਦੇ ਹਾਂ ਕਿ ਸਾਨੂੰ 10% ਜੋ ਸਾਲਾਨਾ ਵਧਣ ਦਾ ਹੁੰਦਾ ਹੈ, ਉਹ ਪਿਛਲੇ 3 ਸਾਲ ਤੋਂ ਨਹੀਂ ਵਧਾਉਣ ਦਿੱਤਾ। ਜਿਹੜੀ ਨਾਰਮਲ ਫੀਸ ਅੱਜ ਚੱਲ ਰਹੀ ਹੈ ਉਹਦਾ 10% ਵੀ ਨਹੀਂ ਵਧਾਉਣ ਦਿੱਤਾ ਪਿਛਲੇ 3 ਸਾਲਾਂ ਤੋਂ, ਤੇ ਤੁਸੀਂ ਕਹਿੰਦੇ ਹੋ ਜੀ 7th ਪੇ ਦਿਓ। ਜਦੋਂ 7th ਪੇ ਲੱਗ ਜਾਏਗੀ, ਇਹ ਸਿੱਧਾ 2-2.5 ਕਰੋੜ ਰੁਪਈਆ ਸਾਡਾ ਫਾਲਤੂ ਹੋ ਜਾਏਗਾ। ਸੋ ਇਹ ਵੀ ਡੈਫੀਸਿਟ ਜਿਹੜਾ ਹੈ, ਇਹ ਵੀ ਦਿੱਲੀ ਕਮੇਟੀ ਨੇ ਬਰਡਨ ਜਿਹੜਾ ਹੈ ਉਹ ਭਰਨਾ ਹੈ। ਜੇ ਕੋਰਟ ਆਰਡਰ ਕਰੇਗੀ ਅਸੀਂ ਉਹਦਾ ਸਨਮਾਨ ਕਰਾਂਗੇ, ਅਸੀਂ ਕਰਾਂਗੇ ਵੀ। ਮੈਂ ਕਿ ਸਾਨੂੰ ਬੈਠ ਕੇ ਕੋਈ ਨਾ ਕੋਈ ਡਿਵਾਈਸ ਕਰ ਸਕਦੇ ਹਾਂ ਅਸੀਂ ਸਟਾਫ ਦੇ ਨਾਲ, ਔਰ 100% ਸੁਖੇਵਾਂ ਮਾਹੌਲ ਹੋ ਸਕਦਾ ਹੈ। ਸਾਡੇ ਸਭ ਦੀ ਇੰਟੈਂਸ਼ਨ ਹੈ। ਫੰਡਸ ਦਾ ਇੱਕ ਮੁੱਦਾ ਬਹੁਤ ਵੱਡਾ ਹੈਗਾ, ਜਿਵੇਂ ਤੁਸੀਂ ਕਹਿ ਰਹੇ ਹੋ, ਠੀਕ ਹੈ ਤੁਸੀਂ ਕੋਰਟ 'ਚ ਆਪਣਾ ਪੱਖ ਰੱਖੋਗੇ, ਕੋਰਟ ਦੇ ਜੱਜ ਸਾਹਿਬ ਦੇ ਹੱਥ 'ਚ ਹੈ ਉਹ ਕੀ ਡਿਸੀਜ਼ਨ ਲੈਂਦੇ ਨੇ, ਕੀ ਬੋਲਦੇ ਨੇ। ਮਗਰ ਇੱਕ ਸਵਾਲ ਆ ਰਿਹਾ ਹੈਗਾ, ਸੋਸ਼ਲ ਮੀਡੀਆ 'ਤੇ ਚਰਚਾਵਾਂ ਸ਼ੁਰੂ ਹੋ ਚੁੱਕੀਆਂ ਨੇ, ਦਿੱਲੀ ਕਮੇਟੀ ਨੇ ਆਪਣੀ ਪ੍ਰਾਪਰਟੀਆਂ ਵੇਚਣੀਆਂ ਸ਼ੁਰੂ ਕਰਤੀਆਂ ਨੇ। ਐਗਜ਼ਾਮਪਲ ਦੇ ਦੇਣਾ, ਸੁੱਖੋ ਖਾਲਸਾ ਸਕੂਲ ਦੇ ਬੈਕ ਸਾਈਡ ਦੇ ਉੱਤੇ ਗੁਰਕਿਸ਼ਨ ਪਬਲਿਕ ਸਕੂਲ ਫਤਿਹਨਗਰ ਦੀ ਬ੍ਰਾਂਚ ਹੈ, ਉਹਦੇ ਉੱਤੇ ਬਕਾਇਦਾ ਸਫੇਦੀ ਕਰਾ ਕੇ ਬੈਨਰ ਲੱਗੇ ਨੇ। ਇੱਕ ਪ੍ਰਾਈਵੇਟ ਯੂਨੀਵਰਸਿਟੀ ਜਿਹੜੀ ਹਰਿਆਣਾ ਦੀ ਹੈ, ਕੀ ਦਿੱਲੀ ਕਮੇਟੀ ਨੇ ਰੈਂਟ 'ਤੇ ਦਿੱਤੀ ਹੈ, ਠੇਕੇ 'ਤੇ ਦਿੱਤੀ ਹੈ, ਕਿਰਾਏ 'ਤੇ ਦਿੱਤੀ ਹੈ, ਵੇਚ ਦਿੱਤੀ ਹੈ? ਕੀ ਪ੍ਰੋਸੈਸ ਚੱਲ ਰਿਹਾ ਹੈ? ਕਿਉਂਕਿ ਇਹ ਸਵਾਲ ਇਸ ਕਰਕੇ ਆਉਂਦਾ ਕਿਉਂਕਿ ਅਪੋਜੀਸ਼ਨ ਨੇ ਫਿਰ ਉਹ ਇਹ ਸਵਾਲ ਘੁੰਮ ਫਿਰ ਕੇ ਅਪੋਜੀਸ਼ਨ ਦੇ ਉੱਤੇ ਹੀ ਆਉਂਦੀ ਹੈ। ਬੇਸ਼ੱਕ ਉਹ ਮੈਂ ਕਹਿ ਸਕਦਾ ਕਿ ਉਹ ਜਾਗਰੂਕ ਨੇ, ਇਸ਼ੂਜ਼ ਤੁਹਾਡੇ ਅਗੇਂਸਟ ਲਿਆਉਂਦੇ ਨੇ, ਮੀਡੀਆ ਦਾ ਕੰਮ ਹੈ ਪੁੱਛਣਾ ਕਮੇਟੀ ਪ੍ਰਾਪਰਟੀਆਂ ਵੇਚ ਰਹੀ ਹੈ ਜਾਂ ਕਿਰਾਏ 'ਤੇ ਦੇ ਰਹੀ ਹੈ। ਦੇਖੋ ਸਾਡਾ ਦਿੱਲੀ ਕਮੇਟੀ ਦਾ ਇੱਕ ਸਿਸਟਮ ਹੈ ਕਿ ਦਿੱਲੀ ਕਮੇਟੀ ਕੋਈ ਵੀ ਰੈਂਟ ਆਊਟ ਨਹੀਂ ਕਰ ਸਕਦੀ, ਲੇਕਿਨ ਸਕੂਲਾਂ ਵਿੱਚ ਅਸੀਂ ਜਿਸ ਤਰ੍ਹਾਂ ਬੱਚਿਆਂ ਦੇ ਖੇਡਣ ਵਾਸਤੇ ਅਕੈਡਮੀਜ਼ ਆਉਂਦੀਆਂ, ਸ਼ੂਟਿੰਗ ਰੇਂਜਸ ਨੇ, ਇਹਦੇ ਨਾਲ ਰੈਵਨਿਊ ਜਨਰੇਟ ਹੁੰਦਾ, ਸਾਡੇ ਬੱਚਿਆਂ ਨੂੰ ਬੈਨੀਫਿਟ ਮਿਲਦਾ ਹੈ। ਉਹਨਾਂ ਦੇ ਜਿਹੜੇ ਪਾਰਟਿਸਿਪੇਸ਼ਨ ਦਾ ਪੈਸੇ ਘੱਟ ਲੱਗਦੇ ਨੇ ਜਾਂ ਫਰੀ 'ਚ ਵੀ ਸਾਡੇ ਬੱਚੇ ਪੜ੍ਹਦੇ ਨੇ। ਜਿਸ ਤਰ੍ਹਾਂ ਸਵਿਮਿੰਗ ਪੂਲ ਤੁਸੀਂ ਦਿਓਗੇ, ਉੱਥੇ ਆਪਣੇ ਬੱਚੇ ਫਰੀ ਕਰਨਗੇ। ਇਹਦੇ ਲਈ ਜਿਹੜੀ ਰੈਵਨਿਊ ਆਏਗਾ,
ਇਹ ਸਾਡੀ ਅਸੀਂ ਹਾਊਸ ਵਿੱਚ ਪਾਸ ਕਰਕੇ ਇਸ ਚੀਜ਼ ਨੂੰ ਅਸੀਂ ਕਰਨਾ ਚਾਹੁੰਦੇ ਹਾਂ ਕਿ ਵੀ ਜਿੰਨਾ ਰੈਵਨਿਊ ਸਾਨੂੰ ਕੋਰਟ ਅਗਰ ਇਜਾਜ਼ਤ ਦੇ ਦੇਵੇ ਕਿ ਸਕੂਲ ਦੀਆਂ ਪ੍ਰਾਪਰਟੀਜ਼ ਨੂੰ ਅਸੀਂ ਲੀਜ਼ ਆਊਟ ਕਰ ਸਕੀਏ ਆਫ ਆਡ ਆਰਸ ਵਿੱਚ, ਜਦੋਂ ਆਫ ਆਰਸ ਹੋਣ, ਔਰ ਚਾਹੇ ਉਹ ਐਗਜ਼ਾਮੀਨੇਸ਼ਨ ਸੈਂਟਰ ਬਣ ਸਕੇ, ਚਾਹੇ ਉਹ ਕੋਈ ਵੀ ਐਸੀ ਚੀਜ਼ ਹੋ ਸਕੇ, ਔਰ ਅਸੀਂ ਉਹਦੇ 'ਚ ਕੋਰਟ ਨੂੰ ਇਹ ਵੀ ਲਿਖ ਕੇ ਦੇਣ ਨੂੰ ਤਿਆਰ ਹਾਂ ਕਿ ਸਾਨੂੰ ਤਾਂ ਬੇਸ਼ੱਕ ਤੁਸੀਂ ਉਹ ਸਾਰਾ ਦਾ ਸਾਰਾ ਪੈਸਾ ਸਾਡੇ ਸਟਾਫ ਨੂੰ ਚਲਾ ਜਾਵੇ, ਸਾਨੂੰ ਕੋਈ ਇਤਰਾਜ਼ ਨਹੀਂ। ਦਿੱਲੀ ਕਮੇਟੀ ਤਾਂ ਪਹਿਲਾਂ ਹੀ ਦੇ ਰਹੀ ਹੈ, ਸਕੂਲਾਂ 'ਚੋਂ ਕੱਢਣਾ ਕੀ ਹੈ ਬੇਸਿਕਲੀ। ਸੋ ਮਕਸਦ ਕੀ ਹੈ ਇਹਨਾਂ ਸਾਰੀਆਂ ਚੀਜ਼ਾਂ ਦਾ? ਇਹ ਸਾਰੇ ਐਕਸਪਲੋਰ ਕਰ ਰਹੇ ਹਾਂ ਅਸੀਂ ਆਈਡੀਆਜ਼ ਕਿ ਵੀ ਸਾਨੂੰ ਇਹੋ ਜਿਹੀ ਕੋਈ ਅਗਰ ਅਸੀਂ ਪ੍ਰਾਪਰਟੀ ਕਰਦੇ ਹਾਂ ਜਿਹੜੀ ਸਰਬਸੰਮਤੀ ਨਾਲ ਪਾਸ ਹੋਵੇ, ਜਾਂ ਹਾਊਸ ਪਾਸ ਕਰੇ, ਜਾਂ ਮੈਨੇਜਮੈਂਟ ਉਹਨੂੰ ਪਾਸ ਕਰੇ, ਔਰ ਸਕੂਲਸ ਦੀ ਪ੍ਰਾਪਰਟੀਜ਼ ਇਸ ਤਰ੍ਹਾਂ ਅਸੀਂ ਸਬ ਲੀਜ਼ ਕਰ ਸਕੀਏ, ਉਹ ਵੀ ਤਾਂ ਜੇ ਅਗਰ ਪ੍ਰੋਪਰ ਕੰਟਰੈਕਟ, ਪ੍ਰੋਪਰ ਲੀਗਲ ਐਗਰੀਮੈਂਟ ਹੋਣ, ਉਸ ਤੋਂ ਬਾਅਦ ਹੀ ਇਹ ਸਭ ਚੀਜ਼ਾਂ ਹੋਣਗੀਆਂ। ਜੇ ਅਗਰ ਉਹਦੀ ਐਕਟ ਅਲਾਉ ਕਰੇਗਾ ਸਾਨੂੰ ਸਕੂਲ ਦਾ ਵੀ ਹੈ, ਤੇ ਫਿਰ ਅਸੀਂ ਇਹਨੂੰ ਕੰਸੀਡਰੇਸ਼ਨ ਕਰਾਂਗੇ, ਔਰ ਉਹ ਸਾਰਾ ਪੈਸਾ ਸਾਡੇ ਵੈਲਫੇਅਰ ਵਾਸਤੇ ਇੱਕ ਬੜਾ ਵੱਡਾ ਇਸ਼ੂ, ਮੈਂ ਅਗਰ ਆਪਣਾ ਐਗਜ਼ਾਮਪਲ ਦੇ ਦਿਆਂ, ਮੇਰੇ ਆਪਣੇ ਬੱਚੇ ਗੁਰਕਿਸ਼ਨ ਪਬਲਿਕ ਸਕੂਲ ਫਤਿਹਨਗਰ ਤੋਂ ਪਾਸ ਹੋਏ ਨੇ, ਬੜੇ ਅੱਛੇ ਮਾਰਕਸ ਦੇ ਨਾਲ ਪਾਸ ਹੋਏ ਨੇ। ਪਿਛਲੇ 20 ਸਾਲਾਂ ਤੋਂ ਮੀਡੀਆ ਦੇ ਲਾਈਨ 'ਚ ਆਉਣ ਤੋਂ ਪਹਿਲੇ ਤੋਂ ਮੈਂ ਨਾ ਇੱਕ ਚੀਜ਼ ਸੁਣਦਾ ਆ ਰਿਹਾ ਕਿ ਗੁਰਕਿਸ਼ਨ ਪਬਲਿਕ ਸਕੂਲ ਦੇ ਅੰਦਰ ਕਿਸੇ ਟੀਚਰ ਦੀ ਭਰਤੀ ਕਰਾ ਲਓ, 5 ਲੱਖ ਦੇ ਦਿਓ, 8 ਲੱਖ ਦੇ ਦਿਓ, 10 ਲੱਖ ਦੇ ਦਿਓ। ਮੇਰੇ ਹਿਸਾਬ ਨਾਲ ਇੱਕ ਬੜਾ ਵੱਡਾ ਇਸ਼ੂ ਹੈ। ਮੈਂ ਤੁਹਾਡੀ ਕਮੇਟੀ ਦੀ ਗੱਲ ਨਹੀਂ ਕਰ ਰਿਹਾ, ਤੁਹਾਡੇ ਤੋਂ ਪਹਿਲੀਆਂ ਲਈ 15-20 ਸਾਲ ਦਾ ਮੈਂ ਲਫ਼ਜ਼ ਵਰਤ ਰਿਹਾ ਹੈਗਾ ਕਿ ਪੈਸੇ ਦੇ ਕੇ ਮੈਂਬਰਾਂ ਨੂੰ ਰਿਸ਼ਵਤ ਦੇ ਕੇ, ਮੈਂ ਔਨ ਰਿਕਾਰਡ ਲਫ਼ਜ਼ ਵਰਤ ਰਿਹਾ ਕਿ ਵੀ ਮੈਂਬਰਾਂ ਦੀ ਭਰਤੀ ਹੋ ਜਾਂਦੀ ਹੈ, ਸਟਾਫ ਦੀ ਭਰਤੀ ਹੋ ਜਾਂਦੀ ਹੈ, ਲਾਇਬਿਲਿਟੀਜ਼ ਵੱਧ ਜਾਂਦੀਆਂ ਨੇ। ਕਿ ਤੁਹਾਡੇ ਟਾਈਮ 'ਚ ਜਦੋਂ ਤੋਂ ਤੁਸੀਂ ਕਮੇਟੀ 'ਚ ਆਏ ਹੋ, ਨਵੇਂ ਸਟਾਫ ਦੀ ਕੋਈ ਭਰਤੀ ਹੋਈ ਆ? ਦੇਖੋ, ਸਾਡੇ ਕੋਲ ਕੋਈ ਵੀ ਐਸਾ ਸਟਾਫ, ਸਾਡੇ ਕੋਲ ਆਲਰੇਡੀ ਐਕਸੈਸ ਸਟਾਫ 500 ਤੋਂ ਉੱਪਰ ਐਕਸੈਸ ਸਟਾਫ ਸੀਗਾ, ਜਿਹੜਾ ਨੋਨ ਟੀਚਿੰਗ ਸਟਾਫ ਸੀਗਾ। ਟੀਚਿੰਗ ਸਟਾਫ 'ਤੇ ਅਸੀਂ ਕੋਈ ਭਰਤੀ ਕੀਤਾ ਹੀ ਨਹੀਂ, ਜਿਹੜਾ ਵੀ ਆਇਆ ਸਾਰਾ ਕੰਟਰੈਕਚੁਅਲ ਆਇਆ। ਨੋਨ ਟੀਚਿੰਗ ਸਟਾਫ ਸਾਡੇ ਕੋਲ ਆਲਰੇਡੀ ਐਕਸੈਸ ਹੈ। ਮੈਂ ਤੁਹਾਡੀ ਜਾਣਕਾਰੀ ਲਈ ਦੱਸਦਾ, ਕਈ ਐਸੇ ਸਕੂਲ ਨੇ ਜਿੱਥੇ ਸਿਰਫ 6 ਬੰਦਿਆਂ ਦੀ ਲੋੜ ਹੁੰਦੀ ਹੈ, ਸਾਡੇ ਕੋਲ 74 72 ਲੋਕ ਰਹੇ ਨੇ, 50 54 ਦੂਸਰੇ ਸਕੂਲਾਂ 'ਚ ਲੋਕ ਰਹੇ ਨੇ। ਔਰ ਹੈਰਾਨੀ ਦੀ ਗੱਲ ਹੈ ਕਿ ਉੱਥੇ ਇੰਨੀਆਂ ਕੁਰਸੀਆਂ ਵੀ ਨਹੀਂ ਹੁੰਦੀਆਂ ਬਹਿੰਦੀਆਂ। ਇਹ ਸਿਰਫ ਭਰਤੀਆਂ ਤਾਂ ਹੋਈਆਂ ਕਿਉਂਕਿ ਅਕਾਊਂਟਾਂ 'ਚ ਪੈਸੇ ਸੀਗੇ ਜਿਹੜੇ 6 ਪੇ ਕਮਿਸ਼ਨ ਦੇ ਏਰੀਅਰ ਦੇ ਬੱਚਿਆਂ ਕੋਲ ਲੈ ਗਏ, ਔਰ ਪੂਰੀ ਛੂਟ ਦੇ ਦਿੱਤੀ ਗਈ ਸਾਰੇ ਚੇਅਰਮੈਨਾਂ ਨੂੰ ਕਿ ਤੁਸੀਂ ਆਪਣੇ ਸਾਰੇ ਵੈਲਵਿਸ਼ਰਸ ਨੂੰ, ਆਪਣੇ ਇਲਾਕੇ ਦੇ ਬੰਦਿਆਂ ਨੂੰ ਤੁਸੀਂ ਫ੍ਰੀ 'ਚ ਇੱਥੇ ਭਰਤੀ ਕਰੋ। ਜੋ ਉਹਨਾਂ ਨੇ ਲਿਆ ਦਿਆ ਹੋਏਗਾ, ਐਕਸਚੇਂਜ ਕੀਤਾ ਹੋਏਗਾ, ਮੈਂ ਉਸ ਬਾਰੇ ਨਹੀਂ ਜਾਣਦਾ, ਲੇਕਿਨ ਗੱਲਾਂ ਬਹੁਤ ਸੁਣਨ ਨੂੰ ਮਿਲਦੀਆਂ ਕਿ ਬਹੁਤ ਕੁਝ ਐਕਸਚੇਂਜ ਹੋਇਆ ਕਿਉਂਕਿ ਲੋਡ ਨਹੀਂ ਸੀਗਾ ਔਰ ਸਾਰਾ ਪੈਸਾ ਪਿਆ ਹੋਇਆ ਸੀ ਅਕਾਊਂਟਾਂ 'ਚ। ਇਸ ਕਰਕੇ ਸਭ ਚੱਲਦਾ ਰਿਹਾ। ਸਾਡੇ ਕੋਲ 2013 ਤੋਂ ਲੈ ਕੇ ਹੁਣ ਤੱਕ ਅਸੀਂ ਕੋਈ ਵੀ ਟੀਚਰ ਐਸੇ ਨਹੀਂ ਜਿਹੜੇ ਭਰਤੀ ਕੀਤੇ ਹੋਣ। ਜਦੋਂ ਦੀ ਮੈਂ ਐਜੂਕੇਸ਼ਨ ਸੰਭਾਲੀ ਹੈ, ਜਿੰਨੇ ਵੀ ਅਸੀਂ ਟੀਚਰ ਰੱਖਦੇ ਹਾਂ, ਅਸੀਂ ਸਾਰੇ ਕੰਟਰੈਕਚੁਅਲ ਟੀਚਰਸ ਰੱਖਦੇ ਹਾਂ। ਜਿੰਨੇ ਵੀ ਕੰਟਰੈਕਟੁਅਲ ਟੀਚਰ ਹੁੰਦੇ ਨੇ ਉਹ 20,000 25,000 'ਚ ਜਾਂ 35,000 'ਚ ਡਿਪੈਂਡਿੰਗ ਔਨ ਦੀ PGT ਜਾਂ TGT ਜਾਂ PRT ਹੁੰਦਾ। ਜੇ ਕਿਸੇ ਨੇ ਇੰਨੇ ਹੀ ਪੈਸੇ ਦੇਣੇ ਆ ਤੇ ਅਸੀਂ ਤਾਂ ਇੱਕ ਵੀ ਚੀਜ਼ ਕੰਟਰੈਕਚੁਅਲ ਨਹੀਂ ਰੱਖੀ ਹੋਈ। ਮੈਂ ਫਿਰ ਉਸੇ ਗੱਲ ਦੇ ਉੱਤੇ ਆਉਣਾ, ਜਿਹੜਾ ਐਕਸੈਸ ਸਟਾਫ ਹੈ ਕਿ ਕੱਢਣ ਦਾ, ਅਗਰ ਮਾਫ ਕਰਨਾ, ਦਿੱਲੀ ਕਮੇਟੀ ਦੇ ਉੱਤੇ ਗੁਰਕਿਸ਼ਨ ਪਬਲਿਕ ਸਕੂਲਾਂ ਦੀ ਜਿਹੜੀ ਤੁਹਾਡੀ ਸੁਸਾਇਟੀ ਹੈ ਜੋ ਅੰਡਰ ਕਮੇਟੀ ਹੀ ਆਉਂਦੀ ਹੈਗੀ ਹੈ, ਅਗਰ ਉਹਦੀ ਲਾਇਬਿਲਿਟੀਜ਼ ਇੰਨੇ ਕਰੋੜਾਂ ਦੇ ਅੰਦਰ 150-200 ਦੇ, ਤੇ ਉਹਦਾ ਇੱਕ ਬੜਾ ਵੱਡਾ ਇਸ਼ੂ ਆਇਆ ਹੋ ਸਕਦਾ ਕਿ ਜਿਹਨੇ ਐਕਸੈਸ ਸਟਾਫ ਨੇ, ਜਿਹਨਾਂ ਦੀ ਜ਼ਰੂਰਤ ਨਹੀਂ ਹੈ, ਕਿ ਦਿੱਲੀ ਕਮੇਟੀ ਦੇ ਕੋਲ ਇੰਨੀ ਪਾਵਰ ਹੈ, ਚਾਹੇ ਕੋਰਟ ਦੇ ਆਰਡਰ ਦੇ ਰਾਹੀਂ ਜਾਂ ਆਪਣੀ ਕਮੇਟੀ ਦੇ ਅੰਦਰ ਇੱਕ ਰੂਲ ਪਾਸ ਕਰਕੇ ਜਿਹੜਾ ਐਕਸੈਸ ਸਟਾਫ ਹੈਗਾ, ਜਾਂ ਕਹਿ ਲਈਏ ਕਿ ਪਿਛਲੇ ਸਮੇਂ ਦੀਆਂ ਗਲਤੀਆਂ ਚਾਹੇ ਤੁਹਾਡੇ ਵੇਲੇ ਦੀਆਂ ਕਿਉਂ ਨਾ ਹੋਣ, ਉਹ ਐਕਸਟਰਾ ਸਟਾਫ ਨੂੰ ਕੱਢਿਆ ਜਾ ਸਕਦਾ? ਦੇਖੋ, ਐਕਸਟਰਾ ਸਟਾਫ ਕੱਢਣ ਦਾ ਪੋਸਟ ਫਿਕਸੇਸ਼ਨ ਦਾ ਇੱਕ ਤਰੀਕਾ ਹੈਗਾ, ਜਿਹੜੀ ਪਿੱਛੇ ਜਿਹਾ ਸ਼ੁਰੂ ਕੀਤੀ ਗਈ ਸੀ ਮਨਜੀਤ ਸਿੰਘ ਜੀ ਕੇ ਦੇ ਸਮੇਂ, ਪਰ ਉਹਨੂੰ ਰੋਲ ਬੈਕ ਕਰ ਲਿਆ ਗਿਆ। ਪੋਸਟ ਫਿਕਸੇਸ਼ਨ ਦਾ ਸਭ ਤੋਂ ਵੱਡਾ ਇੱਕ ਰੀਜ਼ਨ ਇਹ ਹੈਗਾ ਕਿ ਜਿਹੜੇ ਬੰਦੇ ਲਾਸਟ ਇਨ ਫਸਟ ਆਊਟ ਦੇ ਲੀਫੋ ਦੇ ਹਿਸਾਬ ਨਾਲ ਬਾਹਰ ਜਾਂਦੇ ਨੇ, ਉਹ ਲਾਸਟ ਇਨ ਫਸਟ ਆਊਟ ਦੇ ਨਾਲ ਜਿਹੜਾ ਬੰਦਾ ਸਭ ਤੋਂ ਬਾਅਦ ਆਇਆ ਉਹ ਸਭ ਤੋਂ ਪਹਿਲੇ ਬਾਹਰ ਜਾਏਗਾ ਅਗਰ ਉਹਦੀ ਜ਼ਰੂਰਤ ਨਹੀਂ ਹੈ। ਇਹਨੂੰ ਪੋਸਟ ਫਿਕਸੇਸ਼ਨ ਕਹਿੰਦੇ ਨੇ। ਹੁਣ ਇੱਥੇ ਸਮਝਣ ਦੀ ਇਹ ਲੋੜ ਹੈ ਕਿ ਕਈ ਐਸੇ ਪਰਿਵਾਰ ਨੇ ਜਿਹੜੇ ਬੜੇ ਸਾਲਾਂ ਤੋਂ ਇੱਥੇ ਇਸ ਸੰਸਥਾਵਾਂ 'ਚ ਕੰਮ ਕਰ ਰਹੇ ਨੇ, ਉਹਨਾਂ ਦੇ ਵੀ ਬਾਲ ਬੱਚੇ ਇਸੇ ਤੋਂ ਪਲ ਰਹੇ ਨੇ। ਸੋ ਸਾਡੇ ਕਿਤੇ ਨਾ ਕਿਤੇ ਹਿਊਮੈਨਿਟੇਰੀਅਨ ਗਰਾਊਂਡਸ 'ਤੇ ਵੀ ਆਉਂਦਾ ਕਿ ਜਿਹੜਾ ਬੰਦੇ ਦੇ ਹੁਣ ਥੋੜ੍ਹੀ ਜਿਹੀ ਸਰਵਿਸ ਰਹਿ ਗਈ ਹੈ, ਉਹਨੂੰ VRS ਦੇਣ ਵਾਸਤੇ ਵੀ ਸਾਨੂੰ ਪੈਸਾ ਚਾਹੀਦਾ ਹੈ ਜਾਂ ਉਹ ਕੋਰਟ ਜਾਏਗਾ। ਸੋ ਪੁਰਾਣੀਆਂ ਦੀਆਂ ਉਹ ਕਹਿੰਦੇ ਲਮੋ ਨੇ ਖਤਾ ਕੀ ਸਦੀਆਂ ਨੇ ਸਜ਼ਾ ਪਾਈ ਹੈ, ਇਹ ਉਹ ਵਾਲਾ ਹਿਸਾਬ ਹੈ ਕਿ ਅਸੀਂ ਇੱਥੇ ਇਸ ਕਰਕੇ ਵੀ ਫਸੇ ਹੋਏ ਹਾਂ ਹੁਣ ਹਿਊਮੈਨਿਟੇਰੀਅਨ ਗਰਾਊਂਡਸ, ਜਾਂ ਸਾਨੂੰ ਸਟਾਫ ਖੁਦ ਕਵੇ ਕਿ ਸਾਡੇ ਹੱਕ ਮਰਦਾ ਪਿਆ ਹੈ। ਜੇ 10-15 ਕਰੋੜ ਰੁਪਈਆ ਸਾਲ ਦਾ ਸਿਰਫ ਉਹਨਾਂ ਲੋਕਾਂ ਨੂੰ ਜਾਂਦਾ ਜਿਹੜੇ ਫਾਲਤੂ ਰੱਖੇ ਹੋਏ ਨੇ, ਔਰ ਸਟਾਫ ਸਾਨੂੰ ਕਹੇ ਕਿ ਹਾਂ ਜੀ ਅਸੀਂ ਰੈਡੀ ਹਾਂ ਇਹਨਾਂ ਨੂੰ ਕੱਢਣ ਵਾਸਤੇ, ਅਸੀਂ ਪ੍ਰੋਸੈਸ ਚਾਲੂ ਕਰ ਦਾਂਗੇ ਜਾਂ ਸਾਨੂੰ ਕੋਰਟ ਡਾਇਰੈਕਟ ਕਰੇ। ਲੇਕਿਨ ਜੇ ਅਗਰ ਉਹ ਸਮੇਂ ਨਾਲ ਨਿਕਲਦੇ ਜਾ ਰਹੇ ਨੇ, ਹੁਣ ਜਿਸ ਤਰ੍ਹਾਂ ਬਹੁਤ ਸਾਰੇ ਟੀਚਰਸ ਸਾਡੇ ਹਰ ਸਾਲ ਰਿਟਾਇਰ ਹੋ ਰਹੇ ਨੇ, ਅਸੀਂ ਉਹਦੀ ਜਗ੍ਹਾ ਜਦੋਂ ਵੀ ਰੱਖਾਂਗੇ ਕੰਟਰੈਕਚੁਅਲ ਟੀਚਰ ਰੱਖਾਂਗੇ। ਜਿਹੜਾ ਨਾਨ ਟੀਚਿੰਗ ਸਟਾਫ ਹੈ ਉਹਦੇ 'ਚ ਅਸੀਂ ਭਰਤੀ ਕਰਦੇ ਹੀ ਨਹੀਂ ਕਿਉਂਕਿ ਸਾਡੇ ਕੋਲ ਆਲਰੇਡੀ ਐਕਸੈਸ ਸਟਾਫ ਹੈਗਾ। ਸੋ ਇਹ ਕਿਤੇ ਨਾ ਕਿਤੇ ਪਰੇਸ਼ਾਨੀਆਂ ਜ਼ਰੂਰ ਹੈਗੀਆਂ, ਇਹਨਾਂ ਨੂੰ ਅਸੀਂ ਇੱਕ ਇੱਕ ਕਰਕੇ ਸੋਲਵ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਆਖਿਰਲਾ ਸਵਾਲ, 2 ਤਰੀਕ ਕੋਰਟ ਦੇ ਅੰਦਰ ਦਿੱਲੀ ਕਮੇਟੀ ਕੀ ਪੱਕ ਰੱਖੇਗੀ? ਤੁਸੀਂ ਐਜੂਕੇਸ਼ਨ ਸਾਈਡ ਦੇ ਹੈਡ ਹੋ, ਤੁਸੀਂ ਕੋਈ ਨਾ ਕੋਈ ਪਰਫਾਰਮਾ, ਕੋਈ ਨਾ ਕੋਈ ਪ੍ਰੋਗਰਾਮ, ਕੋਈ ਚਾਰਟ ਪਲਾਨ ਬਣਾ ਕੇ ਡਿਸਕਸ ਕੀਤਾ ਹੋਏਗਾ ਕਮੇਟੀ ਦੇ ਅੰਦਰ। 2 ਤਰੀਕ ਨੂੰ ਦਿੱਲੀ ਕਮੇਟੀ ਕੀ ਪੱਕ ਰੱਖਣ ਜਾ ਰਹੀ ਹੈ?
ਦੇਖੋ ਜੋ ਸਾਨੂੰ ਮਾਨਨੀय ਜੱਜ ਸਾਹਿਬ ਨੇ ਕਿਹਾ ਹੈ ਅਸੀਂ ਉਹ ਸਾਰਾ ਵੇਰਵਾ ਲੈ ਕੇ ਜਾਵਾਂਗੇ। ਉਹਨਾਂ ਨੇ ਜੋ ਡਿਟੇਲਾਂ ਮੰਗੀਆਂ ਉਹ ਸਾਰੀਆਂ ਡਿਟੇਲਾਂ ਉੱਥੇ ਪੇਸ਼ ਕੀਤੀਆਂ ਜਾਣਗੀਆਂ ਔਰ ਪੂਰੀ ਤਿਆਰੀ ਨਾਲ ਜਾ ਰਹੇ ਹਾਂ, ਪੂਰੀ ਇੰਟਰਸਟ ਨਾਲ ਜਾ ਰਹੇ ਹਾਂ ਔਰ ਪੂਰੀ ਤਿਆਰੀ ਨਾਲ ਪੇ ਕਰਨ ਵਾਸਤੇ ਵੀ ਅਸੀਂ ਸક્ષਮ ਹਾਂ, ਅਸੀਂ ਰੈਡੀ ਹਾਂ, ਅਸੀਂ ਹਰ ਤਰ੍ਹਾਂ ਤਿਆਰ ਹਾਂ। ਜੋ ਕੋਰਟ ਸਾਨੂੰ ਆਦੇਸ਼ ਕਰੇਗਾ ਅਸੀਂ ਉਹਦੇ ਵਾਸਤੇ 100% ਰੈਡੀ ਹਾਂ। ਲੇਕਿਨ ਇੱਥੇ ਜ਼ਰੂਰ ਮੈਂ ਸ਼ਲਾਘਾ ਕਰਾਂਗਾ ਕਿ ਕੋਰਟ ਨੂੰ ਇਹ ਸਮਝਣਾ, ਕੋਰਟ ਨੇ ਜਿਹੜੀ ਡਾਇਰੈਕਸ਼ਨਸ ਦਿੱਤੀਆਂ ਉੱਥੇ ਸਾਨੂੰ ਸਭ ਨੂੰ ਸਮਝਣਾ ਚਾਹੀਦਾ ਹੈ ਕਿ ਵੀ ਕੋਰਟ ਨੇ ਇਹ ਆਇਡੈਂਟੀਫਾਈ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਪ੍ਰੋਬਲਮ ਦੀ ਜੜ ਕਿੱਥੇ ਹੈ। ਸੋ ਬੜੀ ਅੱਛੀ ਗੱਲ ਹੈ ਕਿ ਵੀ ਇਸ ਚੀਜ਼ ਨੂੰ ਐਕਸੈਪਟ ਕੀਤਾ ਸਭ ਨੇ ਔਰ ਅਗਰ ਜੋ ਵੀ ਉਹ ਡਾਇਰੈਕਸ਼ਨ ਦੇਣਗੇ ਅਸੀਂ ਰੈਡੀ ਹਾਂ ਹਰ ਤਰ੍ਹਾਂ ਨਾਲ, ਪੇਮੈਂਟ ਵਜੋਂ ਵੀ, ਡਾਇਲੋਗ ਵੱਲੋਂ ਵੀ ਔਰ ਅੱਗੇ ਦੇ ਸੋਲੂਸ਼ਨ ਵੱਲੋਂ। ਸੰਗਤ ਜੀ, ਸਾਡੀ ਕੋਸ਼ਿਸ਼ ਹੈ ਕਿ ਗੁਰਕਿਸ਼ਨ ਪਬਲਿਕ ਸਕੂਲ ਦੇ ਉੱਤੇ ਜੋ ਇੱਕ ਧੱਬਾ ਕਹਿ ਲਈਏ, ਕੋਰਟ ਦੇ ਇੱਕ ਆਰਡਰ ਦੀ ਤਲਵਾਰ ਜਿਹੜੀ ਲਟਕ ਰਹੀ ਹੈਗੀ ਹੈ 2006 ਤੋਂ, ਅਗਰ ਮੈਂ ਗਲਤ ਨਹੀਂ ਹਾਂ ਤੇ 2006 ਤੋਂ ਲੈ ਕੇ 2022 ਹੈਗਾ, ਪਿਛਲੇ 16 ਸਾਲਾਂ ਦੀ ਜੋ ਗਲਤੀਆਂ ਜਾਂ ਜੋ ਸਹੀ ਔਰ ਗਲਤ ਫੈਸਲਿਆਂ ਦਾ ਨਤੀਜਾ ਅੱਜ ਗੁਰਕਿਸ਼ਨ ਪਬਲਿਕ ਸਕੂਲ ਦਾ ਜਿਹੜਾ ਮੈਟਰ ਹੈਗਾ ਉਹ ਬਕਾਇਦਾ ਕੋਰਟ 'ਚ ਹੈਗਾ। ਸੋਸ਼ਲ ਮੀਡੀਆ ਦੇ ਉੱਤੇ ਮਜ਼ਾਕ ਉੱਡ ਰਿਹਾ, ਮਗਰ ਸਾਨੂੰ ਵਿਚਾਰਨਾ ਪਏਗਾ ਕਿ ਜਿਹੜੇ ਉਨ ਸਕੂਲਾਂ 'ਚ ਪੜ੍ਹਨ ਵਾਲੇ ਬੱਚੇ ਨੇ ਉਹਨਾਂ ਦੇ ਉੱਤੇ ਕੀ ਬੀਤਦੀ ਹੋਏਗੀ, ਜਿਹੜਾ ਉਹ ਟੀਚਰ ਹੈ ਉਹਨਾਂ ਦੇ ਦਿਲਾਂ ਦੇ ਉੱਤੇ ਕੀ ਬੀਤੀ ਹੋਏਗੀ ਜਦੋਂ ਉਹਨਾਂ ਨੂੰ ਇਹ ਪਤਾ ਲੱਗੇਗਾ ਕਿ ਹਾਂ ਵੀ ਇਹ ਫੈਸਲੇ ਹੁਣ ਕੋਰਟ ਦੇ ਰਾਹੀਂ ਹੋ ਰਹੇ ਨੇ। ਜੋ ਮਸਲਾ ਸਿੱਖ ਕੌਮ ਦਾ ਸੀ, ਆਪਾਂ ਫਿਰ ਉਸੇ ਗੱਲ ਦੇ ਉੱਤੇ ਆਉਂਦੇ ਹਾਂ ਕਿ ਸਾਡੀ ਸਿੱਖ ਕੌਮ ਦੇ ਅੰਦਰ ਸਿਲੈਕਸ਼ਨ ਸਿਸਟਮ ਹੋਣਾ ਚਾਹੀਦਾ ਸੀ। ਜਿਸ ਤਰੀਕੇ ਨਾਲ ਇਲੈਕਸ਼ਨ ਸਿਸਟਮ ਨੇ ਸਾਡੀ ਕਮੇਟੀਆਂ ਦੇ ਅੰਦਰ ਇੱਕ ਰਾਜਨੀਤਿਕ ਤੌਰ ਦੇ ਉੱਤੇ ਭੇਡ ਚਾਲ ਲੜਾਈ ਸ਼ੁਰੂ ਕਰ ਦਿੱਤੀ ਹੈ, ਗੋਲਕ ਦੀ ਚੌਧਰ ਦੀ ਲੜਾਈ, ਕਿਤੇ ਨਾ ਕਿਤੇ ਗੁਰਕਿਸ਼ਨ ਪਬਲਿਕ ਸਕੂਲ ਦੀ ਐਜੂਕੇਸ਼ਨ ਦਾ ਮੁੱਦਾ ਵੀ ਰਾਜਨੀਤਿਕ ਤੌਰ ਦੇ ਉੱਤੇ ਫਸਦਾ ਦਿਖ ਰਿਹਾ ਹੈਗਾ। 2 ਤਰੀਕ ਨੂੰ ਦਿੱਲੀ ਕਮੇਟੀ ਕੀ ਪੱਖ ਰੱਖੇਗੀ? ਸਰਦਾਰ ਵਿਕਰਮ ਸਿੰਘ ਜਿਹੜੇ ਐਜੂਕੇਸ਼ਨ ਚੇਅਰਮੈਨ ਹੈਗੇ ਨੇ ਉਹਨਾਂ ਨੇ ਆਪਣਾ ਪੱਖ ਰੱਖ ਦਿੱਤਾ। ਦੇਖਦੇ ਹੈਗੇ 2 ਤਰੀਕ ਕੋਰਟ ਕੀ ਫੈਸਲਾ ਲੈਂਦੀ ਹੈ ਤੇ ਦਿੱਲੀ ਕਮੇਟੀ ਦੇ ਵੱਲੋਂ ਕੀ ਉਸ ਚੀਜ਼ ਦੇ ਉੱਤੇ ਫੈਸਲਾ ਲਿੱਤਾ ਜਾਏਗਾ, ਕੀ ਆਪਣਾ ਪੱਖਾ ਰੱਖਿਆ ਜਾਏਗਾ। ਆਉਣ ਵਾਲੇ ਸਮੇਂ ਦੇ ਅੰਦਰ ਗੁਰਕਿਸ਼ਨ ਪਬਲਿਕ ਸਕੂਲ ਦੇ ਇਸ ਮਸਲੇ ਦੇ ਉੱਤੇ ਜਿਹੜੀ ਅਪਡੇਟ ਹੋਏਗੀ ਲੈ ਕੇ ਅਸੀਂ ਫਿਰ ਹਾਜ਼ਰ ਹੋਵਾਂਗੇ। ਲੈਣੇ ਸਰਦਾਰ ਵਿਕਰਮ ਸਿੰਘ ਜੀ ਤੋਂ ਇਜਾਜ਼ਤ। ਵਿਕਰਮ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।